ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਮੈਂ ਰਾਜਕਨਵੀਰ ਸਿੰਘ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਪੰਜਾਬੀ ਟੈਕ ਟਾਕ। ਮੇਰੇ ਨਾਲ ਟੈਕਨੋਲੋਜੀ ਦੇ ਸੰਬੰਧਿਤ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਤੇ ਪੰਜਾਬੀ ਟੀਵੀ ਦੇਖ ਰਹੇ ਸਾਰੇ ਸਰੋਤੇ ਤੇ ਦਰਸ਼ਕਾਂ ਨੂੰ ਨਿੱਘਾ ਜੀ ਆਇਆਂ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਟੈਕਨੋਲੋਜੀ ਦੇ ਸੰਬੰਧਿਤ ਚਲੰਤ ਮਾਮਲਿਆਂ ਦੇ ਉੱਤੇ ਤੇ ਗੱਲਬਾਤ ਕਰਦੇ ਹਾਂ ਵੀ ਟੈਕਨੋਲੋਜੀ ਕਿਹੜੇ ਪਾਸੇ ਜਾ ਰਹੀ ਹੈ ਤੇ ਇੱਥੋਂ ਆਪਾਂ ਕਿੱਦਾਂ ਲਾਹਾ ਲੈ ਸਕਦੇ ਹਾਂ। ਬਿਲਕੁਲ ਬਿਲਕੁਲ ਜੀ। ਸੋ ਬੜਾ ਕੁਛ ਚੇਂਜ ਹੋ ਰਿਹਾ, ਬੜੀ ਤੇਜ਼ੀ ਦੇ ਨਾਲ ਜਿਹੜਾ ਸਭ ਕੁਛ ਚੇਂਜ ਹੋ ਰਿਹਾ। ਇਸ ਟਾਈਮ ਦਾ ਜਿਹੜਾ ਬਜ਼ਿੰਗ ਵਰਡ ਆ ਜਾਂ ਬਜ਼ ਵਰਡ ਆ ਜਿਹਨੂੰ ਕਹਿ ਲਓ, ਉਹ AI ਚੱਲ ਰਿਹਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਹੈਗੀ ਆ, ਵੀ ਕਿੰਨੀ ਕੁ ਇਹਦੀ ਸਿਆਣਪ ਆ, ਅਸਲੀ ਆ ਜਾਂ ਨਕਲੀ ਆ, ਇਹਦਾ ਕੀ ਫਾਇਦਾ ਕੀ ਨੁਕਸਾਨ ਆ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੇਂਜ ਹੋ ਰਹੀਆਂ ਆ। ਜਦੋਂ ਆਪਾਂ ਗੱਲ ਕਰ ਰਹੇ ਸੀ ਕੁਛ ਸਮਾਂ ਪਹਿਲਾਂ, ਤਾਂ ਐਪਲ ਦੀ ਜਿਹੜੀ ਉਹ ਕਾਨਫਰੰਸ ਹੋ ਕੇ ਹਟੀ ਸੀ, ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਵੀ ਜਿਹੜੀ ਐਪਲ ਇੰਟੈਲੀਜੈਂਸ ਆ, ਉਹ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਹੀ ਇੱਕ ਕਹਿ ਲਓ ਵੀ ਡਿਫਰੈਂਟ ਨਾਮ ਜਿਹੜਾ ਉਹ ਲਿਆਂਦਾ ਆ। ਸੋ ਹਰਵਿੰਦਰ, ਜੇ ਬਰੀਫਲੀ ਆਪਾਂ ਥੋੜ੍ਹਾ ਜਿਹਾ ਉਸ ਨੂੰ ਡਿਸਕਸ ਕਰੀਏ, ਐਪਲ ਦੀ ਇਹ ਜਿਹੜੀ ਇੰਟੈਲੀਜੈਂਸ ਨੂੰ ਲੈ ਕੇ ਕੀ ਇਹਨਾਂ ਨੇ ਮਾਰਕੀਟ ਦੇ ਵਿੱਚ ਲੈ ਕੇ ਆਂਦਾ ਆ, ਕੀ ਇਹਨਾਂ ਦੀ ਉਹ ਗੱਲ ਵਾਕਿਆ ਠੀਕ ਲੱਗ ਰਹੀ ਆ ਵੀ ਦੇਰ ਆਏ ਦੁਰਸਤ ਆਏ, ਜੋ ਕਿ ਹਮੇਸ਼ਾ ਹੀ ਹਰ ਫੀਚਰ ਦੇ ਵਿੱਚ ਐਪਲ ਵਾਲੇ ਕਰਦੇ ਆ, ਆਉਂਦੇ ਸਭ ਤੋਂ ਬਾਅਦ 'ਚ ਆ, ਪਰ ਇੱਦਾਂ ਮਹਿਸੂਸ ਕਰਾਇਆ ਜਾਂਦਾ ਜਾਂ ਇੱਦਾਂ ਮਾਰਕੀਟਿੰਗ ਆ ਜਾਂ ਇੱਦਾਂ ਹੁੰਦਾ ਆ ਵੀ ਇਹੀ ਸਭ ਤੋਂ ਵਧੀਆ, ਪਹਿਲਾਂ ਜੋ ਆਇਆ ਸਭ ਕੁਛ ਇੱਦਾਂ ਹੀ ਸੀ। ਕਿ ਇਸ ਵਾਰ ਵੀ ਇੰਟੈਲੀਜੈਂਸ ਦੇ ਮਾਮਲੇ 'ਚ, AI ਦੇ ਮਾਮਲੇ 'ਚ ਐਪਲ ਇੱਦਾਂ ਕਰਨ 'ਚ ਕਾਮਯਾਬ ਹੁੰਦੀ ਨਜ਼ਰ ਆ ਰਹੀ ਆ? ਕੀ ਨਿਕਲਿਆ ਉਹਦੇ ਵਿੱਚੋਂ? ਜੀ ਰਾਜਕਨ, ਆਪਾਂ ਦੱਸਦੇ ਜੇ ਆਪਣੇ ਸਰੋਤਿਆਂ ਦੇ ਨਾਲ ਕਿ ਪਹਿਲਾਂ ਵੀ ਆਪਾਂ ਇਹਦੇ ਉੱਤੇ ਇੱਕ ਹਿਸਟੋਰੀਕਲ ਕੰਟੈਕਸਟ ਬਣਾਉਣ ਦੇ ਲਈ ਗੱਲਬਾਤ ਕਰਦੇ ਸੀ ਕਿ ਜਿਹੜੇ ਮਾਈਕਰੋਸਾਫਟ ਦੇ ਜਿਹੜੇ ਐਪਲ ਦੇ ਜਿਹੜੇ ਕੰਪੀਟੀਟਰ ਮਾਈਕਰੋਸਾਫਟ ਹੋ ਗਿਆ ਜਾਂ ਹੋਰ ਕੰਪਨੀਜ਼ ਹੋ ਗਈਆਂ, ਗੂਗਲ ਹੋ ਗਈ ਜੀ, ਉਹ ਕਾਫੀ ਜ਼ਿਆਦਾ ਪਲਾਂਘਾਂ ਪੁੱਟ ਰਹੇ ਸੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ। ਤੇ ਆਪਾਂ ਇਹਦੇ ਬਾਰੇ ਟਾਕ ਸ਼ੋ ਕੀਤਾ ਕਿ ਐਪਲ ਕੀ ਇਸ ਰੇਸ ਦੇ ਵਿੱਚ ਬਾਹਰ ਰਹਿ ਗਿਆ, ਕਿਉਂਕਿ ਵੱਖ-ਵੱਖ ਐਨਾਲਿਸਟ ਜਿਹੜੇ ਆ ਇਸ ਚੀਜ਼ ਦੇ ਉੱਤੇ ਜ਼ੋਰ ਲਾਉਂਦੇ ਸੀ ਕਿ ਇਸ ਗੱਲ ਕਹਿੰਦੇ ਸੀ ਕਿ ਐਪਲ ਹੁੰਦਾ ਢੀਲਾ, ਕਿਉਂਕਿ ਐਪਲ ਦੀ ਆਈਫੋਨ ਸੇਲਸ ਡਾਊਨ ਜਾ ਰਹੀਆਂ, AI ਦੇ ਰਿਲੇਟਿਡ ਐਪਲ ਕੋਲ ਕੁਛ ਹੈ ਨਹੀਂ ਆ, ਜਦਕਿ ਐਪਲ ਦਾ ਜਿਹੜਾ ਇੱਕ ਪ੍ਰੋਜੈਕਟ ਕਿਹਾ ਜਾਂਦਾ ਕਿ ਆਟੋਮੇਟਿਡ ਕਾਰਸ ਵਾਲਾ ਉਹਨੇ ਪਲਾਨ ਕੀਤਾ ਸੀ, ਉਹ ਵੀ ਪਿੱਛੇ ਰਹਿ ਗਿਆ। ਸੋ ਐਪਲ ਜਿਹੜਾ ਗੇਮ ਦੇ ਵਿੱਚ ਕਾਫੀ ਪਿੱਛੇ ਰਹਿ ਗਿਆ ਸੀ। ਤੇ ਉਹਦੇ ਰਿਫਲੈਕਟ ਕਰਦੇ ਅਫਕੋਰਸ ਜਿਹੜੇ ਬਾਇਰ ਹੁੰਦੇ ਆ ਸਟਾਕ ਦੇ, ਪਾਸ ਇਨਵੈਸਟਰਸ ਕਹਿ ਲਓ, ਉਹਨਾਂ ਦੇ ਕੌਨਫੀਡੈਂਸ ਦੇ ਉੱਤੇ। ਤੇ ਪਰ ਜਦੋਂ ਐਪਲ ਦੀ ਕਾਨਫਰੰਸ ਹੋਈ ਵੀ ਆ, ਪਹਿਲੇ ਦਿਨ ਆਪਾਂ ਉਹਨੂੰ ਕਵਰ ਵੀ ਕੀਤਾ ਵੀ ਪਹਿਲੇ ਦਿਨ ਕੋਈ ਜ਼ਿਆਦਾ ਉਹਨਾਂ ਬਹੁਤ ਡਿਟੇਲਸ ਨਹੀਂ ਦਿੱਤੀਆਂ, ਇਨਸਾਈਟਸ ਨਹੀਂ ਦਿੱਤੀਆਂ ਪਹਿਲੇ ਹਿੱਸੇ ਦੇ ਵਿੱਚ, ਜਦੋਂ ਆਪਾਂ ਆਪਣਾ ਟਾਕ ਸ਼ੋ ਕਰਦੇ ਸੀ, ਲਾਈਵ ਹੀ ਕਰਦੇ ਸੀ। ਉਹਦੇ ਵਿੱਚ ਆਪਾਂ ਕਿਹਾ ਸੀ ਕਿ ਐਪਲ ਦਾ ਜਿਹੜਾ ਸਟਾਕ ਆ ਉਹਦਾ ਕਾਫੀ, ਮੈਂ ਜੇ ਗਲਤ ਨਾ ਹੋਵਾਂ 3 ਤੋਂ 5% ਹੈ ਨਾ ਪਹਿਲੇ ਦਿਨ ਦੇ ਵਿੱਚ ਉਹ ਥੱਲੇ ਗਿਆ। ਪਰ ਜਿਉਂ-ਜਿਉਂ ਐਪਲ ਕਾਨਫਰੰਸ ਅੱਗੇ ਵਧੀ, ਲੇਟਰ ਪਾਰਟ ਆਫ ਦ ਡੇ ਜਾਂ ਅਗਲੇ ਦਿਨਾਂ ਦੇ ਵਿੱਚ, ਤੇ ਐਪਲ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਿਲੇਟਿਡ ਜਿਹੜੇ ਫੀਚਰਸ ਉਹਨਾਂ ਰਿਲੀਜ਼ ਕੀਤੇ, ਉਹਨੇ ਕਾਫੀ ਉਹਨਾਂ ਨੂੰ ਐਪਲ ਨੂੰ ਰਾਜ ਕਰਨ ਉਹਨਾਂ ਚੱਕ ਦਿੱਤਾ। ਇਹ ਦੇਖਿਆ ਜਾਏ ਕਿ ਮਈ ਤੋਂ ਲੈ ਕੇ ਹੁਣ ਜੁਲਾਈ ਆ, ਉਹਦੇ ਵਿੱਚ ਐਪਲ ਸ਼ੇਅਰਸ ਦੀ ਗੱਲ ਕਰੀ ਜਾਏ ਤਾਂ ਤਕਰੀਬਨ 24% ਇਨਕਰੀਜ਼ ਹੋਇਆ, ਤੇ ਉਹਦੇ ਮੈਜੋਰਿਟੀ ਉਹਨਾਂ ਦੇ ਵਿੱਚ ਇਨਕਰੀਜ਼ ਜਿਹੜਾ ਹੈਗਾ ਸੀ AI ਫੀਚਰਸ ਦੇ ਨਾਲ ਰਿਲੇਟਿਡ। ਗੱਲ ਠੀਕ ਆ, ਦੇਰ ਆਏ ਦਰੁਸਤ ਆਏ। ਹੁਣ ਦਰੁਸਤ ਕਿੰਨਾ ਕਾ, ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ, ਕਿਉਂਕਿ ਜਿਹੜਾ ਐਪਲ ਨੇ ਜਿੰਨੀਆਂ ਕਮਿਟ ਕੀਤੀਆਂ ਰਿਲੀਜ਼, ਉਹਨੇ ਕਿਹਾ ਕਿ ਜਿਹੜਾ ਸਾਡਾ ਬੀਟਾ ਵਰਜ਼ਨ ਆ, ਬੀਟਾ ਵਰਜ਼ਨ ਆ ਜਿਹੜਾ ਉਹ ਫਾਲ ਦੇ ਵਿੱਚ ਰਿਲੀਜ਼ ਹੋਊਗਾ। ਠੀਕ ਆ, ਠੀਕ ਹੈ। ਇਹਦੇ ਵਿੱਚ ਜਦੋਂ ਆਪਾਂ ਨੂੰ ਐਨਾਲਾਈਜ਼ ਕਰਾਂਗੇ ਤੇ ਆਪਣੇ ਰੇਡੀਓ ਦੇ ਟਾਕ ਵੀ ਆਪਾਂ ਨੂੰ ਦੇਖਾਂਗੇ, ਕਿਉਂਕਿ ਇਹਦਾ ਜਿਹੜਾ ਵਰਜ਼ਨ 1 ਆ ਬੀਟਾ ਦਾ ਉਹ ਆ ਚੁੱਕਾ, ਸੌਰੀ 2 ਆ ਚੁੱਕਾ। ਮੈਂ ਕੱਲ ਨੂੰ ਇੰਸਟਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਤੇ ਹੋ ਸਕਦਾ ਹਫ਼ਤੇ ਦੇ ਵਿੱਚ ਮੈਂ ਉਹਦੇ ਬਾਰੇ ਦੇਖਾਂ, ਜਾਣਕਾਰੀ ਲਵਾਂ, ਫਿਰ ਉਹਦੇ ਬਾਰੇ ਮੈਂ ਸ਼ੇਅਰ ਕਰੂੰਗਾ। ਪਰ ਆਪਾਂ ਅੱਜ ਦੇ ਟਾਕ ਸ਼ੋ ਦੇ ਵਿੱਚ ਵੀ ਗੱਲਬਾਤ ਕਰਾਂਗੇ ਕਿ ਜਿਹੜੇ ਪ੍ਰਪੋਜ਼ਡ ਫੀਚਰ ਐਪਲ ਸਾਹਮਣੇ ਲੈ ਕੇ ਆਇਆ, ਜਿਹਦੇ ਕਰਕੇ ਟੈਕ ਵਰਲਡ ਦੇ ਵਿੱਚ ਉਹਨੂੰ ਲੈ ਕੇ ਤਸੱਲੀ ਮਚੀ ਹੋਈ, ਤੇ ਐਪਲ ਦਾ ਜਿਹੜਾ ਸਟਾਕ ਆ ਉਹ ਕਾਫੀ ਤਾਂ ਗਿਆ। ਬਿਲਕੁਲ ਬਿਲਕੁਲ। ਸੋ ਜਿੱਦਾਂ ਦੱਸ ਹੀ ਰਹੇ ਆ ਵੀ ਅੱਗੇ ਦੇ ਨਾਲੋਂ ਜਿਹੜਾ ਇਹ ਫਰਕ ਇਹਨਾਂ ਦਾ ਪਿਆ ਆ, ਥੋੜ੍ਹੇ ਚੇਂਜਿਸ ਜਿਹੜੇ ਆਪਾਂ ਨੂੰ ਇਹਨਾਂ ਦੇ ਨਜ਼ਰ ਜਿਹੜੇ ਉਹ ਆਏ ਆ। ਸੋ ਇਹ ਦੇਖਣਾ ਹੋਊਗਾ ਵੀ ਕਿੰਨਾ ਕੁ ਕਾਮਯਾਬੀ ਦੇ ਨਾਲ ਜਿਹੜਾ ਹੋਏ ਚੱਲਦੇ ਆ। ਸੋ ਕਾਫੀ ਜਿੱਦਾਂ ਇਹਨਾਂ ਦੇ ਇਨਕਰੀਜ਼ ਜਿਹੜਾ ਹੋਇਆ, ਮਾਰਕੀਟ ਵੈਲਿਊ ਵੀ ਇਹਨਾਂ ਦੀ ਫਿਰ ਜਿਹੜੀ ਓਬਵੀਅਸਲੀ ਆ ਉਹ ਜਿਹੜੀ ਉਹ ਵਧੀ ਹੋਊਗੀ। ਇਹ ਇਕੱਲਾ ਕੀ ਸਿਰਫ AI ਦੇ ਕਰਕੇ ਹੀ ਇੰਨਾ ਜਿਹੜਾ ਹਰਵਿੰਦਰ ਅਸਰ ਪਿਆ,
ਜਾਂ ਕੋਈ iOS ਦੇ ਵਿੱਚ ਕੋਈ ਅਜਿਹਾ ਫੀਚਰ, ਕਿਉਂਕਿ ਆਪਾਂ ਇਹ ਦੇਖਿਆ ਵੀ ਐਪਲ ਪਿਛੜ ਰਿਹਾ ਸੀ ਬਹੁਤ ਸਾਰੀਆਂ ਚੀਜ਼ਾਂ 'ਚ, ਜੀ, ਇਹ ਆਪਣੀਆਂ AI ਸੇਲਸ ਦੇ ਜਨਰੇਟਰ ਵਿੱਚ ਵੀ ਜੀ। ਹੋਰ ਕਈ ਚੀਜ਼ਾਂ 'ਚ ਪਿਛੜ ਰਿਹਾ ਸੀਗਾ। ਸੋ ਇਹ ਕੀ ਸਿਰਫ AI ਦੇ ਨਾਲ ਹੀ ਇੰਨਾ ਫਰਕ ਪੈ ਗਿਆ? ਸੋ ਆਪਾਂ ਐਪਲ ਦੇ ਬਿਜ਼ਨਸ ਬਾਰੇ ਗੱਲ ਕਰਦੇ ਨਾ, ਐਪਲ ਦੇ ਬਿਜ਼ਨਸ ਬਾਰੇ ਆਪਾਂ ਸੋਚਦੇ ਕਿ ਐਪਲ ਕੀ ਪ੍ਰੋਵਾਈਡ ਕਰਦਾ ਹੈ ਨਾ, ਹੂੰ, ਉਹਦੀ ਹੂੰ, ਖਾਸੀਅਤ ਕੀ ਆ ਐਪਲ ਦੀ। ਦੇਖੋ ਸਾਰੀ ਕੰਪਨੀਜ਼ ਤੇ ਸਾਰੇ ਆਲਮੋਸਟ ਹੁਣ ਫੀਚਰ ਹਨ, ਭਾਵੇਂ ਕੋਈ ਹਾਰਡਵੇਅਰ ਹੋਏ ਭਾਵੇਂ ਸੌਫਟਵੇਅਰ ਰਿਲੇਟਡ ਹੋਏ ਭਾਵੇਂ ਹੈ ਨਾ ਵੈਬ ਬੇਸਡ ਹੋਏ, ਉਹਦੇ ਬੈਕ ਐਂਡ ਤੇ ਕੋਡਿੰਗ ਆ ਕਿਸੇ ਨਾ ਕਿਸੇ ਹੱਦ ਵਿੱਚ। ਜਿਹੜੀ ਹੂੰ, ਐਪਲ ਦੀ ਹੂੰ, ਸਪੈਸ਼ਲਿਟੀ ਆ, ਜਿਹੜੀ ਕਿ ਸਟੀਵ ਜੌਬਸ ਦੀ ਜਿਹੜੀ ਉਹਦੀ ਥਾਟ ਵਿਜ਼ਨ ਸੀ, ਉਹਨੂੰ ਟਿਮ ਕੁੱਕ ਵੇਖ ਕੇ ਲੈ ਕੇ ਆਏ ਆ, ਇਹ ਆ ਕਿ ਐਪਲ ਨੂੰ ਜਿਹੜਾ ਉਹਦਾ ਯੂਜ਼ਰ ਇੰਟਰਫੇਸ ਆ ਜਾਂ ਉਹਨੂੰ ਯੂਜ਼ ਕਰਦਾ ਜਿਹੜਾ ਤਰੀਕਾ, ਉਹਨੂੰ ਇੰਨਾ ਕੁ ਸਿੰਪਲ ਬਣਾ ਦਿਓ ਕਿ ਉਹਦੀ ਤੁਹਾਨੂੰ ਕੋਈ ਟ੍ਰੇਨਿੰਗ ਲੈਣ ਦੀ ਲੋੜ ਨਾ ਪਏ, ਕੋਈ ਸਮਝਣ ਦੀ ਲੋੜ ਨਾ ਪਏ, ਤੁਸੀਂ ਆਪੇ ਉਹਨੂੰ ਫਿਗਰ ਆਊਟ ਕਰ ਸਕੋ, ਹੈ ਨਾ, ਐਜ਼ ਹੂੰ, ਹੂੰ, ਈਜ਼ੀ ਹੂੰ, ਐਜ਼ ਦੈਟ। ਹੂੰ, ਸੋ ਬੈਕ ਐਂਡ ਤੇ ਕੰਪਲਿਕੇਟਡ ਆਪਰੇਸ਼ਨਸ ਨੂੰ ਫਰੰਟ ਐਂਡ ਦੇ ਉੱਤੇ ਸਮਝਣਾ ਤੇ ਵਰਤਣਾ ਸੌਖਾ ਬਣਾਉਣਾ, ਇਹ ਐਪਲ ਦਾ ਮੋਟਿਵ ਰਿਹਾ ਤੇ ਇਹੀ ਇਹਦਾ ਸੈਲਿੰਗ ਪੁਆਇੰਟ ਰਿਹਾ। ਮਿਸਾਲ ਦੇ ਤੌਰ ਦੇ ਉੱਤੇ ਹੁਣ ਤਾਂ ਚੱਲ ਕਾਫੀ ਸਿਮਿਲੈਰਿਟੀ ਆ ਗਈਆਂ, ਪਰ ਜਦੋਂ ਕਾਫੀ ਸਾਲਾਂ ਤੱਕ ਤਕਰੀਬਨ ਦਹਾਕਾ ਡੇਢ ਦਹਾਕੇ ਦੇ ਵਿੱਚ ਜਦੋਂ ਤੁਸੀਂ ਐਪਲ ਦੇ ਫੋਨ ਵਰਤਦੇ ਸੀ, ਉਹਨੂੰ ਵਰਤਣਾ ਸੌਖਾ ਸੀ, ਐਂਡਰੋਇਡ ਨੂੰ ਵਰਤਣਾ ਔਖਾ ਰਿਹਾ। ਹਾਂ, ਹੂੰ, ਹੁਣ ਤਾਂ ਹੂੰ, ਚਲੋ ਆਰਗੂਏਬਲੀ ਔਨ ਪਾਰ ਹੀ ਆ, ਦੋਵੇਂ ਤੁਸੀਂ ਈਜ਼ੀਲੀ ਵਰਤ ਸਕਦੇ ਹੋ। ਸੋ ਉਹਦੇ ਵਿੱਚ ਹੀ ਰਾਜਕਨ ਉਹੀ ਵਿਜ਼ਨ ਨੂੰ ਅੱਗੇ ਤੋਰਦੇ ਹੋਏ ਐਪਲ ਨੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਫੀਚਰਸ ਆ, ਉਹਨਾਂ ਨੂੰ ਸੌਖਿਆਂ ਯੂਜ਼ ਕਰਨਾ ਜਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਉਹਨੂੰ ਵਰਤਣਾ, ਉਹ ਆਮ ਲੋਕਾਂ ਦੇ ਲਈ ਸੌਖਾ ਬਣਾਉਣ ਦੀ ਪੇਸ਼ਕਸ਼ ਸਾਹਮਣੇ ਰੱਖੀ ਆ। ਜਿੱਦਾਂ ਮੈਂ ਲਿਖਿਆ ਕਿ ਫਾਲ ਵਿੱਚ ਸਾਨੂੰ ਡਿਟੇਲਸ ਪਤਾ ਲੱਗਣਗੀਆਂ, ਪਰ ਜਿਹੜੇ ਉਹਨਾਂ ਪ੍ਰਪੋਜ਼ ਕੀਤੇ ਉਹਦੇ ਮੈਂ ਕੁਝ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਲੈ ਲੈਂਦਾ ਹਾਂ, ਉਹ ਤੋਂ ਗੱਲ ਥੋੜੀ ਸਮਝ ਆ ਗਈ ਹਰਵਿੰਦਰ, ਜੀ। ਕੋਈ ਉਹਨਾਂ ਨੇ ਦੱਸਿਆ ਜਿੱਦਾਂ ਤੁਸੀਂ ਕਹਿੰਦੇ ਵੀ ਆਸਾਨ ਬਣਾਉਣ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ, ਕੋਈ ਫੀਚਰ ਦਾ ਐਗਜ਼ਾਮਪਲ ਹੈ ਆਪਣੇ ਹਾਂਜੀ ਕੋਲ ਹਾਂਜੀ ਜਿਹਦੇ ਵਿੱਚ ਹਾਂਜੀ ਜਿਹਨੂੰ ਆਪਾਂ ਇਦਾਂ ਕਹਿ ਸਕਦੇ? ਹਾਂਜੀ, ਉਹੀ ਮੈਂ ਗੱਲ ਕਰਨ ਲੱਗਾ, ਕੁਝ ਫੀਚਰਸ ਤੇ ਆਪਾਂ ਗੱਲ ਕਰਦੇ ਹਾਂ, ਹੈ ਹੂੰ, ਨਾ। ਇਸ ਸਾਰੇ ਜਿਹੜੇ ਸਿਲਸਿਲੇ ਨੂੰ ਜਿਹਦੇ ਵਿੱਚ ਫੀਚਰਸ, ਇਨਹੈਂਸਡ ਫੀਚਰ, AI ਫੀਚਰ ਦਾ ਜਿਹਨਾਂ ਨਾਮ ਦਿੱਤਾ, ਹੂੰ, ਉਹਨੂੰ ਉਹਨਾਂ ਦੇ ਕਲੈਕਟਿਵ ਐਫਰਟ ਨੂੰ ਕਹਿੰਦੇ ਆ ਐਪਲ ਇੰਟੈਲੀਜੈਂਸ। ਠੀਕ, ਹੂੰ, ਉਹਦਾ ਹੂੰ, ਐਪਲ ਇੰਟੈਲੀਜੈਂਸ ਦਾ ਨਾਮ ਦਿੱਤਾ। ਉਹਦੇ ਵਿੱਚ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ ਕਿ ਉਹਨਾਂ ਰਾਈਟਿੰਗ ਨੂੰ ਸੌਖਾ ਬਣਾਉਣ ਦੀ ਕੋਸ਼ਿਸ਼ ਕੀਤੀ। ਤਾਂ ਆਪਾਂ ਰਾਈਟਿੰਗ ਟੈਕਸਟ ਲਿਖਦੇ ਕਿਸੇ ਨੂੰ ਈਮੇਲ ਲਿਖਦੇ ਹਾਂ, ਹੈ ਨਾ, ਕਿਸੇ ਨੂੰ ਜਿੱਦ ਮੰਨ ਲਓ ਕਿ ਅਸੀਂ ਆਪਣਾ ਟਾਕ ਸ਼ੋ ਕਰ ਰਹੇ ਹਾਂ, ਇਵੈਂਚੁਅਲੀ ਹੋ ਸਕਦਾ ਸਾਡੇ ਯੂਜ਼ਰ ਸਾਡੇ ਟਾਕ ਸ਼ੋ ਨੂੰ ਰਿਕਾਰਡ ਕਰਕੇ ਜਾਂ ਆਨਲਾਈਨ ਲੈ ਕੇ ਤੇ ਉਹਨੂੰ ਕਹਿ ਦੇਣ ਕਿ ਹਾਂ ਵੀ ਐਪਲ ਇਹਨੂੰ ਤੁਸੀਂ ਸਮਰਾਈਜ਼ ਕਰਕੇ 5 ਮਿੰਟ ਦੇ ਵਿੱਚ ਦੱਸ ਦੇ ਕੀ ਸਮਝ ਆ, ਹੈ ਨਾ। ਸੋ ਉਹ ਇੱਕ ਇੰਟੈਲੀਜੈਂਸ ਜਿਹੜੀ ਆ ਉਹ ਰਾਈਟਿੰਗ ਦੇ ਵਿੱਚ ਲੈ ਕੇ ਆਉਂਦੀ ਆ, ਹੈ ਇਹਨਾਂ ਨੇ ਨਾ। ਚੈਟ ਜੀਪੀਟੀ ਵੀ ਵਿੱਚ ਹੀ ਨਾਲ ਕਰਤੀ, ਇੰਟੀਗ੍ਰੇਟ ਕੀਤੀ ਹੈ, ਰਾਈਟ? ਹਾਂਜੀ, ਸੋ ਉਹਦੇ ਬਾਰੇ ਆਪਾਂ ਡਿਟੇਲ 'ਚ ਗੱਲ ਕਰਾਂਗੇ, ਆਪਾਂ ਫੀਚਰ ਦੀ ਗੱਲ ਕਰ ਰਹੇ ਹਾਂ। ਸੋ ਹੂੰ, ਬੇਸਿਕਲੀ ਹੂੰ, ਬੈਕ ਐਂਡ ਦੇ ਉੱਤੇ ਤੇ ਚੈਟ ਜੀਪੀਟੀ ਓਪਨ ਏਆਈ ਦੇ ਟੂਲ ਹੀ ਆ, ਹੂੰ, ਹੂੰ, ਠੀਕ ਹੈ। ਜਿਹੜਾ ਲਾਰਜ ਲੈਂਗੁਏਜ ਮਾਡਲ ਆ ਓਪਨ ਏਆਈ ਦਾ, ਹੈ ਨਾ, ਜੀਪੀਟੀ ਮਾਡਲ ਬੈਕ ਐਂਡ ਦੇ ਉੱਤੇ ਉਹੀ ਆ। ਸੋ ਉਹਦੇ ਬਾਰੇ ਕਈ ਕੰਸਰਨਸ, ਉਹਦੇ ਬਾਰੇ ਲੇਟਰ ਆਪਣੇ ਟਾਕ ਸ਼ੋ ਦੇ ਵਿੱਚ ਆਪਾਂ ਠੀਕ ਹੈ। ਗੱਲ ਕਰਾਂਗੇ। ਸੋ ਰਾਈਟਿੰਗ ਫੋਕਸ ਤੇ ਕਮਿਊਨੀਕੇਸ਼ਨ, ਮੈਂ ਨਾ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਲੈਣਾ, ਕਾਫੀ ਮਸ਼ਹੂਰ ਆ ਟੈਕ ਵਰਲਡ ਦੇ ਵਿੱਚ, ਏਆਈ ਟੈਕ ਵਰਲਡ ਦੇ ਵਿੱਚ ਵੀ ਜਦੋਂ ਆਪਾਂ ਇੱਕ ਦੂਜੇ ਨਾਲ ਕਮਿਊਨੀਕੇਟ ਕਰਦੇ ਹੂੰ, ਹਾਂ, ਤਾਂ ਉਹਦੇ ਵਿੱਚ ਮੰਨ ਲਓ ਹਰਿੰਦਰ ਤੇ ਰਾਜ ਕਰਨੇ ਇੱਕ ਦੂਜੇ ਨਾਲ ਕਮਿਊਨੀਕੇਟ ਕਰ ਰਹੇ ਹਾਂ। ਮੈਂ ਐਗਜ਼ਾਮਪਲ ਲੈ ਲੈਂਦੇ ਹਾਂ ਵੀ ਮੈਂ ਪ੍ਰੋ ਗਨ ਆ, ਮੰਨ ਲਓ ਹਰਿੰਦਰ ਸਿੰਘ ਪ੍ਰੋ ਗਨ ਆ, ਹੈ ਨਾ, ਹੂੰ, ਜਿਹੜਾ ਰਾਜ ਕਰਨਾ ਉਹ ਐਂਟਾਈ ਗਨ ਆ, ਹੂੰ। ਹੈ ਨਾ, ਐਂਟਾਈ ਗਨ ਲਾ। ਉਹ ਕਹਿੰਦੇ ਵੀ ਗਨਸ ਜਿਹੜਾ ਦੇ ਆਰ ਮੰਨ ਸਟਿੰਗ, ਨਾ ਲਿਓ, ਇਹ ਬਸ ਉਦਾਹਰਨ ਦੇ ਰਹੇ। ਉਦਾਹਰਨ। ਸੋ ਸੋ ਕਹਿੰਦਾ ਮੈਂ ਐਗਜ਼ਾਮਪਲ ਦੇ ਰਿਹਾ ਵੀ ਕਮਿਊਨੀਕੇਸ਼ਨ ਵਿੱਚ ਐਪਲ ਕਿੱਦਾਂ ਹੈਲਪ ਕਰੂਗਾ, ਹੈ ਨਾ। ਸੋ ਕਹਿੰਦਾ ਹੂੰ, ਮਤਲਬ ਅਮਰੀਕਾ ਦੇ ਵਿੱਚ ਹਾਈਲੀ ਕੰਟੈਸਟਡ, ਵਨ ਆਫ ਦਾ ਹਾਈਲੀ ਕੰਟੈਸਟਡ ਇਹ ਇੱਕ ਵਿਊ ਪੁਆਇੰਟ ਹੈਗਾ ਪ੍ਰੋ ਤੇ ਐਂਟਾਈ ਗਨ, ਹੈ ਨਾ। ਜੀ। ਸੋ ਉਹ ਕਹਿੰਦੇ ਵੀ ਜੇ ਇੱਕ ਧਿਰ ਮੰਨਦੀ ਕਿ ਗਨਸ ਪ੍ਰੋਟੈਕਟ ਡੈਮੋਕ੍ਰੇਸੀ, ਦੂਸਰੀ ਕਹਿੰਦੇ ਗਨਸ ਆਰ ਸਟੇਨ ਔਨ ਡੈਮੋਕ੍ਰੇਸੀ। ਹੁਣ ਹੂੰ, ਇਹਦੇ ਵਿੱਚ ਰਾਜਕਰਨ ਮੈਂ ਮੰਨ ਲਓ ਕੋਈ ਆਰਟੀਕਲ ਲਿਖਦਾ ਜਾਂ ਮੈਂ ਕਮਿਊਨੀਕੇਟ ਕਰਨਾ ਤੁਹਾਨੂੰ ਵੀ ਟੈਕਸਟ ਜਾਂ ਚੈਟ, ਤੇ ਮੈਂ ਟੈਕਸਟ ਲਿਖ ਦੂੰਗਾ, ਹੈ ਨਾ, ਉਹਦੇ ਵਿੱਚ ਹੋ ਸਕਦਾ ਹਾਰਸ਼ ਵਰਡ ਵੀ ਹੁਣ ਤੁਹਾਡੇ ਵਿਊ ਪੁਆਇੰਟ ਤੋਂ ਆਪੋਜ਼ਿਟ। ਸੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਐਪਲ ਦਾ ਕਮਿਊਨੀਕੇਸ਼ਨ ਫੀਚਰ ਉਹਦੇ ਵਿੱਚ ਤੁਸੀਂ ਇਹਨੂੰ ਕੀ ਕਹਿ ਸਕਦਾ ਕਿ ਮੈਂ ਲਿਖਿਆ ਪੂਰਾ ਆਈਡੀਆ, ਇਹਨੂੰ ਤੂੰ ਇਹਦੀ ਤੂੰ ਸਮਰੀ ਕਰ ਦੇ, ਇਹਨੂੰ ਤੂੰ ਫਰੈਂਡਲੀ ਬਣਾ ਦੇ, ਇਹਨੂੰ ਤੂੰ ਪ੍ਰੋਫੈਸ਼ਨਲ ਬਣਾ ਦੇ, ਇਹਨੂੰ ਕੰਸਾਈਜ਼ ਬਣਾ ਦੇ ਮੇਰੇ ਟੈਕਸਟ ਨੂੰ, ਤਾਂ ਕਿ ਮੈਂ ਅੱਗੇ ਸੈਂਡ ਕਰਾਂ। ਇਹਦੇ ਵਿੱਚ ਚੱਲ ਡਿਕਸ਼ਨਰੀ ਤਾਂ ਅੱਜ ਕੱਲ੍ਹ ਕਾਮਨ ਹੀ ਆ, ਹੈ ਨਾ, ਤੇ ਇਹਦੇ ਵਿੱਚ ਗਲਤੀਆਂ ਕਰਦੇ। ਸੋ ਇਦਾਂ ਦੀ ਜਿਹੜੀ ਚੀਜ਼ਾਂ ਤੁਸੀਂ ਜਿਹੜਾ ਤੂੰ ਨੋਟ ਲਿਖਿਆ ਉਹਨੂੰ ਤੁਸੀਂ ਰਿਵਿਊ ਉਹ ਐਪਲ ਦਾ ਤੁਹਾਡੇ ਲਈ ਕਰ ਸਕਦਾ, ਹੈ ਨਾ। ਇਹ ਹੋ ਗਏ ਰਾਈਟਿੰਗ ਦੇ ਫੀਚਰ। ਹੁਣ ਅਗਲੀ ਚੀਜ਼ ਜਿਹੜੀ ਮੈਨੂੰ ਲੱਗਦਾ ਕਿ ਆਪਣੇ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਕਾਫੀ ਵਰਤੋਂ ਆਊਗੀ, ਉਹ ਆਊਗੀ ਜਿੱਦਾਂ ਡਿਲਾਈਟ, ਜਿਹੜੀ ਇਮੇਜ ਕ੍ਰੀਏਸ਼ਨ ਹੋ ਗਈ ਚੀਜ਼ਾਂ ਦੀ, ਹੈ ਨਾ। ਤਾਂ ਉਹਦੇ ਵਿੱਚ ਇਹ ਆ ਕਿ ਜਿਹਦੇ ਵਿੱਚ ਤੁਸੀਂ ਜਿਹੜੇ ਨਵੇਂ ਤਰੀਕੇ ਦੀਆਂ ਇਮੇਜਸ ਜਿਹੜੀਆਂ ਉਹ ਕ੍ਰੀਏਟ ਕਰ ਸਕਦੇ। ਵੈਸੇ ਤਾਂ ਮੈਟਾ ਕੋਲੇ ਆਲਰੇਡੀ ਬੜੀ ਜ਼ਿਆਦਾ ਟੂਲ ਹੈਗਾ, ਪਰ ਇਹ ਐਪਲ ਦੇ ਵਿੱਚ ਵੀ ਇਹ ਇੰਟੀਗ੍ਰੇਟ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ, ਹੈ ਨਾ। ਡੈਲ ਈ ਆ ਜਿੱਦਾਂ ਚੈਟ ਜੀਪੀਟੀ ਬੇਸਡ।
ਉਹ ਤੋਂ ਇਲਾਵਾ ਤੁਸੀਂ ਨਵੀਂ ਤਰ੍ਹਾਂ ਦੀ ਇਮੋਜੀਜ਼ ਤੇ ਮੈਮਰੀ ਮੂਵੀਜ਼ ਤਾਂ ਆਲਰੇਡੀ ਐਪਲ ਜਨਰੇਟ ਕਰਦਾ ਹੀ ਆ, ਤੇ ਉਹਦੇ ਨਾਲ ਨਾ ਉਹਨੂੰ ਹੋਰ ਵੀ ਕਸਟਮਾਈਜ਼ ਕਰਕੇ ਤੁਸੀਂ ਉਹਦੇ ਐਕਸਪ੍ਰੈਸਿਵ ਇਮੇजेस ਜਿਹੜੇ ਬਣਾ ਸਕਦੇ ਹੋ। ਉਹ ਤੋਂ ਅਗਲੀ ਜਿਹੜੀ ਚੀਜ਼ ਹੈ ਹੈਗੀ ਸਿਰੀ, ਹੈ ਨਾ। ਸਿਰੀ ਦਾ ਐਪਲ ਕੋਲ ਬਹੁਤ ਸਮੇਂ ਦੀ ਆ ਆਲਰੇਡੀ, ਪਰ ਉਹਨੂੰ ਕਹਿੰਦੇ ਆ ਵੀ ਉਹਦੇ ਵਿੱਚ ਸਿਰੀ ਨੂੰ ਅਸੀਂ AI ਦੇ ਨਾਲ ਸੁਪਰ ਪਾਵਰਸ ਦੇ ਦਾਂਗੇ, ਜਿਹਦੇ ਵਿੱਚ ਉਹਦਾ ਇੱਕ ਨਵਾਂ ਡਿਜ਼ਾਈਨ ਆਊਗਾ, ਜਿਹਦੇ ਵਿੱਚ ਉਹਦੀ ਲੈਂਗੁਏਜ ਦੀ ਅੰਡਰਸਟੈਂਡਿੰਗ ਮਚ ਬੈਟਰ ਹੋਏਗੀ। ਤੇ ਜਿਹੜੀ ਸਿਰੀ ਆ, ਕਿਉਂਕਿ ਅੱਜ ਦੇ ਸਮੇਂ ਵਿੱਚ ਵੀ ਜਿਹੜੇ ਹਨ ਸਾਡੇ ਯਾਰ ਦੋਸਤ ਜਿਹੜੇ ਐਪਲ ਨੂੰ ਯੂਜ਼ ਕਰਦੇ ਉਹਨਾਂ ਨੂੰ ਪਤਾ ਹੋਊਗਾ ਕਿ ਤੁਸੀਂ ਡਰਾਈਵ ਕਰਦੇ ਹੋ, ਸਿਰੀ ਨੂੰ ਤੁਸੀਂ ਟੈਕਸਟ ਲਿਖਵਾ ਸਕਦੇ ਹੋ, ਹੈ ਨਾ। ਬੋਲ ਦਿੰਦੇ ਤੇ ਸਿਰੀ ਉਹਨੂੰ ਟੈਕਸਟ ਕਨਵਰਟ ਕਰ ਦਿੰਦਾ ਤੇ ਸੈਂਡ ਕਰ ਦਿੰਦਾ, ਰਾਈਟ। ਤੇ ਉਹਦੇ ਵਿੱਚ ਇਹ ਹੈ ਕਿ ਉਹਨੂੰ ਥੋੜਾ ਜਿਹਾ ਉਹ ਜਿਹੜਾ ਫੀਚਰ ਉਹਨੂੰ ਹੋਰ ਇਨਹੈਂਸ ਕਰੇਗਾ, ਹੈ ਨਾ। ਤੇ ਜਿਹੜੀ ਸਿਰੀ ਆ ਹੋਰ ਪਰਸਨਲਾਈਜ਼। ਉਹ ਤੋਂ ਇਲਾਵਾ ਕਿਉਂਕਿ ਇਲਾਨ ਮਸਕ ਨੇ ਵੀ ਇਹ ਚੀਜ਼ ਕਿਹਾ ਸੀ ਕਿ ਹੁਣ ਓਪਨ AI ਵਿੱਚ ਆ ਗਈ ਹੈ, ਪ੍ਰਾਈਵੇਸੀ ਜਿਹੜੀ ਆ ਉਹ ਐਪਲ ਦੀ ਜਾਂਦੀ ਰਹੇਗੀ, ਕਿਉਂਕਿ ਐਪਲ ਫਿਰ ਵੀ ਕੰਪੈਰੀਟਿਵਲੀ ਪ੍ਰਾਈਵੇਟ ਜਿਹੜਾ ਮੰਨਿਆ ਜਾਂਦਾ WhatsApp ਜਾਂ ਦੂਸਰੀਆਂ ਦੇ ਨਾਲੋਂ, ਐਕਸੈਪਟ ਚਾਈਨਾ ਵਿੱਚ ਨਹੀਂ ਹੁੰਦਾ। ਤੇ ਉਹਦੇ ਵਿੱਚ ਨਾ ਖਾਸ ਤੌਰ ਦੇ ਉੱਤੇ ਇਹ ਚੀਜ਼ ਕਿਹਾ ਰਾਜ ਕਰਨ ਕਿ ਆਪਾਂ ਜਿਹੜੀ ਪ੍ਰਾਈਵੇਸੀ ਆ ਉਹਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਏਗਾ, ਕਿ ਜਿਹੜੀ ਤੁਹਾਡੀ ਕਲਾਊਡ ਕੰਪਿਊਟ ਹੋਏਗੀ ਉਹ ਜਦ ਤੁਹਾਡਾ ਡੇਟਾ ਕਦੇ ਨਹੀਂ ਅਸੀਂ ਸਟੋਰ ਕਰਾਂਗੇ, ਤੁਹਾਡੀ ਪ੍ਰਾਈਵੇਸੀ ਦਾ ਪ੍ਰੋਮਿਸ ਨੂੰ ਵੈਰੀਫਾਈਬਲ ਬਣਾਵਾਂਗੇ, ਤੇ ਤੁਹਾਡੀ ਜਿਹੜੀਆਂ ਰਿਕੁਐਸਟ ਜਿਹੜਾ ਡੇਟਾ ਤੁਹਾਨੂੰ ਦਿੱਤਾ ਜਾਏਗਾ ਸਿਰਫ ਤੇ ਸਿਰਫ ਤੁਹਾਡੀ ਰਿਕੁਐਸਟ ਦੇ ਉੱਤੇ ਹੀ ਹੋਏਗਾ। ਇਹ ਤਾਂ ਵੈਸੇ ਸੌਰੀ ਮੈਂ ਤੁਹਾਨੂੰ ਇੱਥੇ ਵਿੱਚ ਟੋਕ ਰਿਹਾ ਹਾਂ ਇੱਥੇ, ਪਰ ਇਵੈਂਚੁਅਲੀ ਜਿਹੜੀ ਚੀਜ਼ ਆਪਾਂ ਇਹ ਦੇਖੀ ਆ, ਇਹ ਕੰਪਨੀਆਂ ਕਹਿੰਦੀਆਂ ਤਾਂ ਇਦਾਂ ਹੀ ਆ, ਪਰ ਗੂਗਲ ਵਾਲੇ ਬਾਅਦ 'ਚ ਪੈਸੇ ਪੂਸੇ ਦੇ ਕੇ ਮੰਨ ਜਾਂਦੇ ਹੁੰਦੇ ਆ ਵੀ ਹਾਂ ਯਾਰ ਅਸੀਂ ਤਾਂ ਤੁਹਾਡੇ ਮੈਪ ਦੀ ਜਿਹੜੀ ਇਨਫੋਰਮੇਸ਼ਨ ਨਹੀਂ ਸੀ ਚੱਕਣੀ, ਉਹ ਸੌਰੀ ਸਾਡੇ ਤੋਂ ਚੱਕ ਹੋ ਗਈ, ਈਵਨ ਦੋ ਤੁਸੀਂ ਟਰੈਕਿੰਗ ਜਿਹੜੀ ਉਹ ਬੰਦ ਕੀਤੀ ਸੀ। ਸੋ ਕੰਪਨੀਆਂ ਕਹਿੰਦੀਆਂ ਕੁਛ ਆ, ਹੁੰਦਾ ਕੁਛ ਆ, ਪਰ ਫਿਰ ਵੀ ਹਿਸਾਬ ਦੇ ਨਾਲ ਵਰਤਣਾ ਚਾਹੀਦਾ। ਫੇਸ ਵੈਲਿਊ ਤੇ ਜਾ ਸਕਦੇ ਆਪਾਂ ਤਾਂ ਵੀ ਇਹ ਕਹਿ ਰਹੀਆਂ, ਸੋ ਏਦਾਂ ਵੀ ਨਾ ਲੱਗੇ ਸਾਰਿਆਂ ਨੂੰ ਵੀ ਕਿਤੇ ਅਸੀਂ ਐਪਲ ਦੇ ਜ਼ਿਆਦਾ ਭਗਤ ਆ ਤੇ ਤਾਂ ਉੱਦਾਂ ਦੀ ਗੱਲ ਕਰਦੇ ਆ। ਐਂਡਰੋਇਡ ਵਾਲੇ ਵੀ ਉੱਦਾਂ ਆ, ਵਧੀਆ ਇੱਦਾਂ ਹੀ ਉਹਨਾਂ ਨੇ ਵੀ ਬਹੁਤ ਕੁਛ AI ਦਾ ਹੁਣ ਇੰਟੀਗ੍ਰੇਟ ਕੀਤਾ ਹੈ, ਬਟ ਫਿਰ ਵੀ ਕੰਪਨੀਜ਼ ਕਹਿੰਦੀਆਂ ਕੁਛ ਆ, ਹੁੰਦਾ ਕੁਛ ਆ, ਤੁਸੀਂ ਫੋਲੋ ਕਰਨਾ ਹੈ ਕਰੋ, ਪਰ ਅੱਖਾਂ ਖੋਲ ਕੇ। ਹਾਂਜੀ, ਉਹ ਤਾਂ ਰਾਜਕਰਨ ਹੈ ਹੀ ਹੈ, ਪਰ ਫਿਰ ਵੀ ਜੇ ਅਸੀਂ ਬਾਕੀ ਐਟ ਪਾਰ ਜਿੱਦਾਂ ਆਪਾਂ ਮੈਟਰ ਦੀ ਵੀ ਗੱਲ ਕੀਤੀ ਹੈ ਨਾ, WhatsApp ਦੀ ਗੱਲ ਕੀਤੀ, ਉਹਦੇ ਨਾਲ ਐਪਲ ਅੱਜ ਦੇ ਸਮੇਂ ਵਿੱਚ ਵੀ ਕੰਪੈਰੇਟਿਵਲੀ ਆਪਾਂ ਜਿੱਦਾਂ ਦੇਖਦੇ ਹਾਂ ਤਾਂ ਹੈ ਨਾ। ਸੋ ਉਹਦੇ ਵਿੱਚ ਅਸੀਂ ਦੇਖਿਆ ਵੀ ਗਵਰਨਮੈਂਟ ਆਫ ਯੂਨਾਈਟਿਡ ਸਟੇਟਸ ਹੋਮਲੈਂਡ ਸਿਕਿਉਰਿਟੀ, ਹੈ ਨਾ, ਉਹਨਾਂ ਨੇ ਵੀ ਗੱਲ ਕੀਤੀ ਸੀ ਕਿ ਸੈਨ ਬਰਨੈਡੀਨੋ ਦਾ ਇਨਸੀਡੈਂਟ ਹੋਇਆ ਸੀ, ਉਹਨੇ ਕਿਹਾ ਐਪਲ ਖੋਲ ਕੇ ਨਹੀਂ ਸੀ ਦਿੱਤਾ ਇਹਨਾਂ ਨੇ, ਤੇ ਐਪਲ ਨੇ ਨਹੀਂ ਸੀ ਖੋਲ ਕੇ ਦਿੱਤਾ, ਭਾਵੇਂ ਕਿ ਉਹ ਪਬਲਿਕ ਪੋਸਚਰਿੰਗ ਹੀ ਹੋਏ, ਪਰ ਫਿਰ ਵੀ ਕਹਿਣ ਦਾ ਮਤਲਬ ਇਟਸ ਆਲ ਕੰਪੈਰੇਟਿਵ ਜਿਹੜੀ ਤੁਸੀਂ ਗੱਲ ਕੀਤੀ। ਫਿਰ ਆਪਾਂ ਚੈਟ GPT ਦੀ ਗੱਲ ਕੀਤੀ, ਚੈਟ GPT ਬਾਈ ਡਿਫਾਲਟ ਇੰਟੀਗ੍ਰੇਟ ਹੋਏਗਾ, ਸੋ ਜਿੰਨੇ ਵੀ ਚੈਟ GPT ਦੇ ਫੀਚਰ ਹੈਗੇ ਐਪਲ ਦੇ ਵਿੱਚ ਹੋਣਗੇ, ਹੈ ਨਾ। ਸੋ ਉਹ ਤੋਂ ਇਲਾਵਾ ਹੋਰ ਵੀ ਜਿਹੜੀ ਨਵੀਆਂ AI ਦੇ ਰਿਲੇਟਡ ਜਿਹੜੀਆਂ ਨਵੀਆਂ ਐਪਸ ਆ, ਰਾਈਟਿੰਗ ਟੂਲ ਹੋ ਗਿਆ, ਇਮੇਜ ਪਲੇਗਰਾਊਂਡ ਜਿਹਦੀ ਆਪਾਂ ਗੱਲਬਾਤ ਕੀਤੀ ਆ, ਉਹ ਸਾਰੀਆਂ ਦੀ ਸਾਰੀਆਂ ਰਾਜਕਰਨ ਜਿਹੜੀਆਂ ਉਹ ਨਵੇਂ ਆਪਰੇਟਿੰਗ ਸਿਸਟਮ ਦੇ ਵਿੱਚ ਇੰਟੀਗ੍ਰੇਟ ਹੋਣਗੀਆਂ। ਸੋ ਤੁਸੀਂ ਜਾ ਕੇ ਨਾ ਐਪਲ ਦੀ ਵੈਬਸਾਈਟ ਦੇ ਉੱਤੇ ਐਪਲ ਇੰਟੈਲੀਜੈਂਸ ਦੇਖੋ, AI ਆ ਨਾ, ਉਹਨਾਂ ਨੇ ਨਾਂ ਉਸ ਹਿਸਾਬ ਨਾਲ ਦਿੱਤਾ, AI ਐਪਲ ਇੰਟੈਲੀਜੈਂਸ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਥਾਂ ਦੇ ਉੱਤੇ। ਤੁਹਾਨੂੰ ਐਗਜ਼ਾਮਪਲ ਜਿਹੜੀ ਦਿੰਦੇ ਆ ਹਰਵਿੰਦਰ, ਵੀ ਜਿਹੜਾ ਉਤਲੇ ਪਾਸੇ ਆ ਦਿਸਦਾ ਹੁੰਦਾ ਆ, ਰਾਈਟ, ਵੀ ਚੀਜ਼ ਦਾ ਸਲੋਟ ਤਾਂ ਬੜੇ ਚਿਰ ਦਾ ਆ, ਐਂਡਰੋਇਡ ਵਾਲਿਆਂ ਨੇ ਪਹਿਲਾਂ ਲਿਆਂਦਾ, ਇਹਨਾਂ ਨੇ ਨਾ ਡਾਇਨਾਮਿਕ ਆਈਲੈਂਡ ਦੇ ਦਿੱਤਾ, ਉਹ ਪਤਾ ਨਹੀਂ ਕਿਹੜੀ ਚੀਜ਼ ਇਹਦੇ ਵਿੱਚ ਜਿਹੜੀ ਉਹ ਹੋਣੀ ਆ। ਸੋ ਇਹ ਮਾਰਕੀਟਿੰਗ ਦੇ ਵਿੱਚ ਬਹੁਤ ਕਾਮਯਾਬ ਬੰਦੇ ਨੇ, ਇਹ ਐਵੇਂ ਤਾਂ ਨਹੀਂ $1 ਟ੍ਰਿਲੀਅਨ ਜਿਹੜੀ ਉਹ ਕੰਪਨੀ ਆਪਣੇ ਸਾਹਮਣੇ ਹੈਗੀ। ਤੁਸੀਂ ਉੱਥੇ ਜਾ ਕੇ ਇਹਦੀਆਂ ਐਗਜ਼ਾਮਪਲਸ ਦੇਖ ਸਕਦੇ, ਇਹਨਾਂ ਦੀ ਵੈਬਸਾਈਟ ਦੇ ਉੱਤੇ ਵੀ ਕਿੱਦਾਂ ਐਪਲ ਇੰਟੈਲੀਜੈਂਸ ਨੇ ਵਰਕ ਕਰਨਾ ਆ। ਇਹ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਜਿਹੜਾ ਉਹ ਦੱਸਦੇ ਜਾਈਏ ਵੀ ਐਪਲ ਇੰਟੈਲੀਜੈਂਸ ਜਿਹੜੀ iOS 18, iPad OS 18, Mac OS Sequoia, ਇਹਦੇ ਵਿੱਚ ਜਿਹੜੀ ਉਹ ਯੂਜ਼ ਹੋਣੀ ਆ। ਇਹਦੇ ਵਿੱਚ ਨਵੇਂ ਜਦੋਂ ਤੁਸੀਂ ਆਪਣਾ ਆਪਰੇਟਿੰਗ ਸਿਸਟਮ ਅਪਡੇਟ ਕਰਦੇ ਆ ਜਾਂ ਇਹ ਵਾਲੇ ਤੁਹਾਡੇ ਕੋਲ ਹੈਗਾ ਆ, ਤਾਂ ਇਹਦੇ ਵਿੱਚ ਆ। ਸੋ ਸੀਰੀ ਨੂੰ ਜਿੱਦਾਂ ਤੁਸੀਂ ਕਿਹਾ ਵੀ ਸੁਪਰ ਪਾਵਰ ਇੱਕ ਹਿਸਾਬ ਦੇ ਨਾਲ ਦੇ ਦੇਣੀ ਆ, ਸੀਰੀ ਦੇ ਥਰੂ ਉਹਨਾਂ ਨੇ ਬਹੁਤ ਕੁਝ ਕਰਾਉਣਾ ਆ। ਸੋ ਇਹ ਇਸ ਤਰੀਕੇ ਦੇ ਨਾਲ ਇੰਟੈਲੀਜੈਂਸ, ਐਪਲ ਇੰਟੈਲੀਜੈਂਸ ਜਿਹੜੀ ਉਹ ਯੂਜ਼ ਕਰ ਰਹੀ ਆ। ਤੇ ਜਿਹੜਾ ਤੁਸੀਂ ਸ਼ਬਦ ਵਰਤਿਆ ਸੀ ਨਾ ਵੀ ਉਹੀ ਕੰਮ ਜਿਹੜਾ ਤੁਸੀਂ ਕਰਦੇ ਹੀ ਆ, ਉਸ ਨੂੰ ਹੋਰ ਵੀ ਜ਼ਿਆਦਾ ਆਸਾਨ ਬਣਾਉਣਾ, ਵੀ ਤੁਹਾਨੂੰ ਜਿਹੜਾ ਜ਼ਿਆਦਾ ਜ਼ੋਰ ਨਾ ਲਾਉਣਾ ਪਵੇ ਜਾਂ ਦਿਮਾਗ ਨਾ ਲਾਉਣਾ ਪਵੇ, ਉਸ ਹਿਸਾਬ ਦੇ ਨਾਲ ਜਿਹੜਾ ਉਹ ਇਸ ਨੂੰ ਜਿਹੜਾ ਉਹ ਕਰ ਰਹੇ ਆ। ਸੋ ਸੀਰੀ ਦੇ ਬਹੁਤ ਜ਼ਿਆਦਾ ਐਗਜ਼ਾਮਪਲਸ ਉਹਨਾਂ ਨੇ ਉਸ ਚੀਜ਼ ਦੇ ਵਿੱਚ ਦਿੱਤੇ ਹੋਏ ਆ। ਈਮੇਲਸ ਦਾ ਤੁਸੀਂ ਦੱਸਿਆ, ਟੈਕਸਟ ਦਾ ਤੁਸੀਂ ਦੱਸਿਆ, ਕਿੱਦਾਂ ਰਿਪਲਾਈ ਕਰਨਾ, ਕਿਵੇਂ ਕਰਨਾ,
ਜੇ ਟੈਕਸਟ ਜਨਰੇਟ ਕੀਤਾ ਹੋਇਆ ਉਹਨੂੰ ਆਟੋ ਕਰੈਕਟ ਕਿੱਦਾਂ ਕਰਨਾ, ਉਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਜਿਹੜੀਆਂ ਉਹ ਆ ਰਹੀਆਂ ਆ। ਪ੍ਰਾਈਵੇਸੀ, ਚੈਟ GPT, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਜੋੜ ਕੇ ਦੇਖੀਆਂ ਜਾ ਰਹੀਆਂ। ਬਾਕੀ ਇਵੈਂਚੁਅਲੀ ਦੇਖਦੇ ਹਾਂ ਵੀ ਕੀ ਹੁੰਦਾ। ਕੀ ਹਰਵਿੰਦਰ, ਜਦੋਂ ਐਪਲ ਇੰਟੈਲੀਜੈਂਸ ਦਾ ਆਇਆ ਸੀ, ਸੌਰੀ ਮੈਂ ਇੱਕ ਗੱਲ ਇਹਦੇ ਵਿੱਚ ਕਰਕੇ ਨਾਲ ਹੀ, ਵੀ ਜਦੋਂ ਇਹਨਾਂ ਨੇ ਇਹ ਕੀਤਾ ਸੀਗਾ ਵੀ ਈਲਨ ਮਸਕ ਨੇ ਜਦੋਂ ਕਿਹਾ ਵੀ ਜੇ ਐਪਲ ਚੈਟ GPT ਕਰਦੀ ਹੈ ਤੇ ਫਿਰ ਮੇਰੇ ਵੱਲੋਂ ਤਾਂ ਨਾ ਆ, ਉਹਦੇ ਨਾਲ ਵੀ ਜਿਹੜਾ ਅਸਰ ਪਿਆ ਐਪਲ ਦੇ ਜਿਹੜਾ ਸ਼ੇਅਰਸ ਤੇ ਜਾਂ ਓਵਰਆਲ ਇਹਦੀ ਇੰਟੈਲੀਜੈਂਸ ਜਿਹੜੀ AI ਇਹਨਾਂ ਨੇ ਲਿਆਂਦੀ ਆ ਉਸ ਨੂੰ ਲੈ ਕੇ? ਹਾਂਜੀ, ਇਹਦਾ ਜਵਾਬ ਦੇਣ ਤੋਂ ਪਹਿਲਾਂ ਆਪਾਂ ਫਿਰ ਐਪਲ ਦੀ ਬਿਜ਼ਨਸ ਮਾਡਲ ਨੂੰ ਥੋੜਾ ਸਮਝ ਲੈਂਦੇ ਹਾਂ। ਐਪਲ ਨੇ ਨਾ ਜਿਹੜੀ ਸ਼ੁਰੂ ਤੋਂ ਕੋਸ਼ਿਸ਼ ਕੀਤੀ ਉਹ ਹੈਗੀ ਪਹਿਲਾਂ ਐਪਲ ਬ੍ਰਾਂਡ ਬਿਲਡ ਦੇ ਵਿੱਚ ਉਹਨੂੰ ਇਕੋਸਿਸਟਮ ਬਿਲਡ ਕਰਨ ਦੀ ਕੋਸ਼ਿਸ਼ ਕਰਦਾ ਪਿਆ। ਸ਼ੁਰੂ ਤੋਂ ਇਹਨਾਂ ਕੀਤਾ ਕਿ ਐਪਲ ਦਾ ਹਾਰਡਵੇਅਰ ਪਲੇਟਫਾਰਮ ਆ ਜਿਹੜੇ ਆਈਫੋਨਸ ਆ। ਦੂਸਰਾ ਚੀਜ਼ ਇਹ ਹੈ ਕਿ ਐਪਲ ਦੇ ਆਪਣਾ ਐਪ ਸਿਸਟਮ ਆ, ਤੁਸੀਂ ਹਨਾ ਕੰਪੈਰੀਟਿਵਲੀ ਔਖਾ ਪ੍ਰੋਸੈਸ ਹੁੰਦਾ ਜੇ ਤੁਸੀਂ ਐਪ ਦੇ ਥਰੂ ਐਪਲ ਦੇ ਲਾਂਚ ਕਰਦੀ ਹੈ। ਐਪਲ ਨੇ ਐਪਲ ਮਿਊਜ਼ਿਕ ਸ਼ੁਰੂ ਕੀਤਾ, ਪਹਿਲਾਂ ਆਈਟਿਊਨਸ ਦੇ ਨਾਮ ਦੇ ਉੱਪਰ ਹੁੰਦਾ ਸੀ, ਹਨਾ। ਸੋ ਇੱਕ ਪੂਰਾ ਦਾ ਪੂਰਾ ਇਕੋਸਿਸਟਮ ਹੀ ਆ। ਹੁਣ ਜਿਹੜੀ ਆਪਾਂ ਸਟਾਕ ਪ੍ਰਾਈਸ ਦੀ ਤੁਸੀਂ ਗੱਲ ਕੀਤੀ, ਸਟਾਕ ਪ੍ਰਾਈਸ ਦੀ ਰੇਸ ਇਹਦੇ ਵਿੱਚ ਵੀ ਹੋ ਜਾਂਦੀ ਹੈ ਨਾ, ਕਿਉਂਕਿ ਜੇ ਨਵੇਂ ਫੀਚਰ ਜਿਹੜੇ ਕਿ ਦੇਖਣ ਦੀ ਮਾਰਕੀਟਿੰਗ ਦੇ ਹਿਸਾਬ ਨਾਲ ਤਾਂ ਬਹੁਤ ਵਧੀਆ ਲੱਗਦੇ ਪਏ ਆ, ਤੇ ਉਹਦੇ ਅਨੁਸਾਰ ਜਿਹੜੇ AI ਫੀਚਰ ਹੋਣਗੇ, ਐਪਲ ਇੰਟੈਲੀਜੈਂਸ ਫੀਚਰ, ਉਹ ਸਿਰਫ ਆਈਫੋਨ 15 Pro ਜਾਂ 15 Pro Max ਦੇ ਉੱਤੇ ਜਾਂ ਉਹ ਤੋਂ ਉੱਪਰ ਵਾਲੇ ਆਪਰੇਟਿੰਗ ਸਿਸਟਮ ਵਿੱਚ ਹੋਣਗੇ। A17 ਆਈ ਥਿੰਕ ਜਿਹਦੇ ਵਿੱਚ ਚਿਪ ਹੈਗੀ ਆ। ਹਾਂਜੀ, ਸੋ ਉਹਦਾ ਬਾਈ ਡਿਫਾਲਟ ਉਹ ਤਾਂ ਇੱਕ ਗੱਲ ਹੋ ਗਈ ਨਾ, ਉਹ ਤਾਂ ਇੰਟਰਨਲ ਗੱਲਾਂ, ਪਰ ਇਹਦਾ ਬਿਜ਼ਨਸ ਦੇ ਪਰਸਪੈਕਟਿਵ ਨਾਲ ਦਾ ਬੈਨੀਫਿਟ ਕੀ ਹੋਇਆ, ਲੋਕੀ ਜਿਹੜੇ ਆਈਫੋਨ ਦੀ ਸੇਲਸ ਡਿਵੈਂਡਲ ਹੋ ਰਹੀਆਂ ਸੀ, ਉਹ ਇਹਦੇ ਨਾਲ ਆਈਫੋਨ ਦੀ ਸਤੰਬਰ ਚ ਆ ਰਿਹਾ ਆਈਫੋਨ 16, ਫਿਰ ਵੇਖ ਲਾਂਗੇ ਉਦੋਂ। ਸੋ 15 ਜਾਂ 15 ਪਲੱਸ ਦੇ ਉੱਪਰ ਹੀ ਐਪਲ ਇੰਟੈਲੀਜੈਂਸ ਜਿਹੜੀ ਉਹ ਪ੍ਰੋ ਐਂਡ ਪ੍ਰੋ ਪਲੱਸ ਜੀ, ਬਿਲਕੁਲ ਪ੍ਰੋ ਮੈਕਸ ਤੇ ਉਹਦੇ ਨਾਲ ਹੀ ਆਉਣ ਵਾਲੇ ਇਹਦੇ ਨਾਲ ਐਪਲ ਸੇਲਸ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਵਾਧਾ ਹੋਊਗਾ। ਸੋ ਆਪਣਾ ਈਲਨ, ਹਾਂਜੀ ਜੀ, ਗੋ ਹੈਡ। ਹਾਂਜੀ, ਸੋ ਆਪਾਂ ਉਹ ਤੋਂ ਬਾਅਦ ਈਲਨ ਮਸਕ ਵਾਲੀ ਵੀ ਗੱਲ ਕਰਦੇ ਹਾਂ। ਸੋ ਈਲਨ ਮਸਕ ਨੇ ਵੀ ਇਹਦੇ ਵਿੱਚ ਰਾਸ਼ਟਰ ਨੇ ਦੱਸਿਆ ਕਿ ਫਿਰ ਆਪਾਂ ਥੋੜਾ ਜਿਹਾ ਪਿੱਛੇ ਚਲੇ ਜਾਣਾ, ਆਪਣੇ ਪਿਛਲੇ ਟਾਕ ਸ਼ੋ ਵਿੱਚ ਵੀ ਗੱਲ ਕੀਤੀ ਸੀ ਕਿ ਜਦੋਂ ਓਪਨ AI, ਜਿਹਦਾ ਨਾਂ ਹੀ ਓਪਨ ਆ, ਮਤਲਬ ਕਿ ਜਿਹੜੇ ਸਾਰੇ ਲੋਕਾਂ ਦੀ ਸਮਝ ਸੀ ਉਹ ਇਹ ਸੀ ਕਿ ਓਪਨ AI ਦਾ ਮਤਲਬ ਕਿ ਓਪਨ ਸੋਰਸ ਟਾਈਪ ਹੀ ਹੋਊਗਾ, ਹਨਾ। ਪਰ ਜਦੋਂ ਇਹਦਾ ਤਖਤ ਪਲਟਾ ਹੋਇਆ ਓਪਨ AI ਦੇ CEO ਸੈਮ ਐਲਟਮੈਨ ਦਾ, ਉਸ ਤੋਂ ਬਾਅਦ ਦੁਬਾਰਾ ਵਾਪਸ ਆਉਂਦੇ ਆ ਤੇ ਕੰਪਨੀ ਦੇ ਵਿੱਚ ਕਾਫੀ ਕੁਝ ਚੇਂਜ ਹੋ ਜਾਂਦਾ। ਉਸ ਤੋਂ ਬਾਅਦ ਜਿਹੜੇ ਕੰਪਲਾਇੰਸ ਅਫਸਰ ਆ ਜਾਂ ਵੱਡੇ ਸੀ ਸਵੀਟਸ ਦੇ ਬੰਦੇ ਆ, ਉਹ ਛੱਡ ਜਾਂਦੇ ਆ। ਮਾਈਕਰੋਸਾਫਟ ਦੀ ਜ਼ਿਆਦਾ ਟੇਕ ਓਵਰ ਕਰ ਲੈਂਦੀ ਆ, ਹਨਾ, ਇਹਨਾਂ ਚੀਜ਼ਾਂ ਨੂੰ। ਸੋ ਉਹਦੇ ਵਿੱਚ ਜਿਹੜੀ ਪ੍ਰਾਈਵੇਸੀ ਜਾਂ ਓਪਨਨੈਸ ਜਿਹੜੀ ਆ ਹੋ ਜਾਂਦੀ ਹੈ, ਤੇ ਈਲਨ ਮਸਕ ਜਿਹੜੇ ਸ਼ੁਰੂ ਤੋਂ ਕ੍ਰਿਟੀਕਲ ਰਹੇ। ਮੈਂ ਇਹਦੇ ਵਿੱਚ ਇਹ ਦੱਸਦਾ ਕਿ ਮੇਰੀ ਨਿੱਜੀ ਪਰਸਨਲ ਥਾਟ ਐਟ ਦਿਸ ਪੁਆਇੰਟ ਇਨ ਟਾਈਮ ਈਲਨ ਮਸਕ ਤੇ ਬਹੁਤਾ ਹੱਕ ਵਿੱਚ ਨਹੀਂ ਹੈ, ਕਿਉਂਕਿ ਉਹ ਬਿਜ਼ਨਸਮੈਨ ਆ, ਬਹੁਤਾ ਐਥੀਕਲ ਜਿਹੜੀਆਂ ਗੱਲਾਂ ਬਾਤਾਂ ਅੱਜ ਕੱਲ੍ਹ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀਆਂ। ਸੋ ਟੇਕ ਇਟ ਐਜ਼ ਅ ਗ੍ਰੇਨ ਆਫ ਸਾਲਟ, ਜੇ ਉਹ ਚੀਜ਼ ਕਹਿੰਦਾ ਕਿ ਪ੍ਰਾਈਵੇਸੀ ਦਾ ਇਸ਼ੂ ਕਿਸੇ ਰੀਅਲ ਦਿਮਾਗ ਦੇ ਵਿੱਚ ਆ ਰਿਹਾ ਹੋਵੇ, ਹਨਾ। ਉਹ ਸਿਰਫ ਬਿਜ਼ਨਸ ਗੱਲਬਾਤ ਜਿਹੜੀ ਉਹਦੇ ਸੰਬੰਧ ਦੇ ਵਿੱਚ ਚੱਲ ਰਹੀ ਹੈ, ਫਾਇਦੇ ਨੁਕਸਾਨ ਦੇ ਹਿਸਾਬ ਨਾਲ ਚੱਲਦਾ, ਬਿਜ਼ਨਸ ਦੇ ਫਾਇਦੇ ਨੁਕਸਾਨ ਦੇ ਹਿਸਾਬ ਦੇ ਨਾਲ ਹੀ ਉਹ ਚੱਲ ਰਹੀ ਆ। ਪਰ ਇਹਦੇ ਵਿੱਚ ਗੱਲ ਇਹ ਠੀਕ ਆ ਕਿ ਜਿਹੜੀ ਉਹ ਗੱਲ ਕਹਿ ਰਹੇ ਆ ਕਿ ਕਿਉਂਕਿ ਚੈਟ GPT ਦੀ ਇੰਟੀਗ੍ਰੇਸ਼ਨ ਆ, ਤੇ ਚੈਟ GPT ਦੇ ਮਾਡਲ ਦੇ ਉੱਪਰ ਹੀ ਐਪਲ ਬਣਿਆ, ਜਿਹੜੇ ਨਵੇਂ ਐਪਲ ਇੰਟੈਲੀਜੈਂਸ ਜਿਹੜੀ ਬਣੀ ਆ। ਸੋ ਡੈਫੀਨੇਟਲੀ, ਕਿਉਂਕਿ ਜਿਹੜਾ ਰੂਟ ਕਾਜ਼ ਆ ਇਹਦਾ ਪ੍ਰਾਈਵੇਸੀ ਇਸ਼ੂ ਦਾ, ਹੈ ਨਾ, ਜਾਂ ਕੁਛ ਕੰਪਨੀਜ਼ ਨੂੰ ਵੱਧ ਪਾਵਰ ਦੇਣ ਦਾ, ਉਹ ਤਾਂ ਫੰਡਾਮੈਂਟਲ ਇਸ਼ੂ ਹੈ ਹੀ ਹੈ ਓਪਨ AI ਦੇ ਵਿੱਚ। ਜਦੋਂ ਐਪਲ ਦੇ ਨਾਲ ਵੀ ਇੰਟੀਗ੍ਰੇਸ਼ਨ ਹੋ ਜਾਂਦੀ ਹੈ ਤੇ ਉਹ ਜਿਹੜਾ ਇਸ਼ੂ ਆ ਉਹ ਹੋਰ ਵੱਡਾ ਹੋ ਜਾਂਦਾ। ਸੋ ਉਸ ਹਿਸਾਬ ਦੇ ਨਾਲ, ਟੈਕਨੀਕਲ ਹਿਸਾਬ ਦੇ ਨਾਲ ਦੇਖਿਆ ਜਾਏ, ਡੇਟਾ ਦੇ ਹਿਸਾਬ ਦੇ ਨਾਲ ਦੇਖਿਆ ਜਾਏ, ਤੇ ਜੋ ਈਲਨ ਮਸਕ ਕਹਿ ਰਿਹਾ ਉਹ 100% ਗੱਲ ਠੀਕ ਆ, ਪ੍ਰਾਈਵੇਸੀ ਰਿਸਕ ਐਗਜ਼ਿਸਟ ਕਰਦਾ ਹੀ ਆ। ਸੋ ਪ੍ਰੋਬੇਬਲੀ ਮੈਂ ਜਦੋਂ ਪਹਿਲਾਂ ਗੱਲ ਕੀਤੀ ਕਿ ਉਹੀ ਇੱਕ ਕਾਰਨ ਹੋ ਸਕਦਾ ਕਿ ਜਦੋਂ iOS 18 ਦੀ ਐਪਲ ਗੱਲ ਕਰ ਰਹੇ ਆ, ਸੋ ਵਨ ਆਫ ਦਾ ਹਾਈਲਾਈਟਡ ਥਿੰਗ ਉਹਦੇ 'ਚ ਇਹ ਆ, ਮੇਜਰ ਹਾਈਲਾਈਟ ਉਹਦੇ 'ਚ ਇਹ ਹੈ ਕਿ ਇਹ ਜਿਹੜੀ ਆ ਤੁਹਾਡੀ 100% ਪ੍ਰਾਈਵੇਸੀ ਜਿਹਨੂੰ ਅਸੀਂ ਉਹਨੂੰ ਬਰਕਰਾਰ ਰੱਖਾਂਗੇ। ਤੇ ਜਿਹੜੇ ਵੀ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ, ਇਹ LLM ਦੇ ਚੈਟ ਮਾਡਲਸ ਦੇ ਨਾਲ ਜਾਂ ਓਪਨ AI ਦੇ ਚੈਟ ਮਾਡਲਸ ਦੇ ਨਾਲ ਇਹ ਗੱਲਾਂ ਸ਼ੇਅਰ ਨਹੀਂ ਹੋਣਗੀਆਂ, ਐਟਲੀਸਟ ਇਹ ਆਨਲਾਈਨ ਉਹ ਕਲੇਮ ਕਰ ਰਹੇ ਆ। ਜੀ, ਇੱਥੇ ਆਪਾਂ ਇੱਕ ਵਿਰਾਮ ਲੈਨੇ ਛੋਟਾ ਜਿਹਾ, ਗੱਲਬਾਤ ਨੂੰ ਜਿਹੜਾ ਉਹ ਜਾਰੀ ਜਿਹੜਾ ਉਹ ਰੱਖਦੇ ਆ। AI ਦੇ ਉੱਤੇ ਲਾ ਸੂਟਸ ਨੂੰ ਵੀ ਆਪਾਂ ਗੱਲ ਕਰਦੇ ਹਾਂ, ਬਾਕੀ ਸੈਮ ਐਲਟਮੈਨ ਇੰਡੀਆ ਬਾਰੇ ਕੀ ਕਹਿੰਦਾ ਚੈਟ GPT ਦਾ, ਤੇ ਐਪਲ ਦੀ ਜਿਹੜੀ ਇਸ ਦੇ ਵਿੱਚ ਹੋਰ ਥੋੜ੍ਹੀ ਜਿਹੀ
ਜਿੰਨੇ ਵੀ ਆਪਣੇ ਇੱਕ ਦੂਜੇ ਦੇ ਨਾਲ ਸਵਾਲ ਆ ਉਹ ਆਪਾਂ ਜਿਹੜੇ ਉਹ ਕਰਦੇ ਆ। ਤੇ ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਨਾਲ। ਇੱਕ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਆ ਜੀ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਮੈਂ ਰਾਜ ਕਨਵੀਰ ਸਿੰਘ, ਜੁੜੇ ਹੋਏ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਤੇ ਪੰਜਾਬੀ TV USA ਵੇਖਣ ਵਾਲੇ ਸਾਰੇ ਸਰੋਤੇ ਤੇ ਦਰਸ਼ਕਾਂ ਨੂੰ ਫਿਰ ਤੋਂ ਨਿੱਘੀ ਜੀ ਆਇਆ ਕਹਿੰਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਤੇ। ਗੱਲਬਾਤ iOS ਦੀ ਜਿਹੜੀ ਚੱਲ ਰਹੀ ਸੀ, AI ਦੇ ਨਾਲ ਨਾਲ ਆਪਾਂ ਕਾਫੀ ਵਾਰੀ ਇਹ ਟੌਪਿਕ ਨੂੰ ਡਿਸਕਸ ਵੀ ਕੀਤਾ, ਗੱਲਬਾਤ ਵੀ ਕੀਤੀ, ਜਿਹੜੀ ਪੰਜਾਬੀ ਨੂੰ ਲੈ ਕੇ ਵੀ ਇਹਦੇ ਵਿੱਚ ਕੀ ਉਹਦਾ ਭਵਿੱਖ ਰਹਿਣ ਵਾਲਾ ਆ, ਕਿਵੇਂ ਉਹ ਹੋਊਗੀ, ਕੀ ਉਹ ਟੈਕਸਟ ਵਧੀਆ ਠੀਕ ਜਨਰੇਟ ਕਰ ਰਹੀ ਆ ਜੋ ਲਿਖਿਆ ਆ, ਕੀ ਉਸ ਨੂੰ ਵਧੀਆ ਤਰੀਕੇ ਦੇ ਨਾਲ ਉਹਦੀ ਪੜਚੋਲ ਕਰ ਰਹੀ ਆ, ਜਾਂ ਕੀ ਉਸ ਦੇ ਉੱਤੇ ਹੋ ਰਿਹਾ। ਬਹੁਤ ਸਾਰੇ ਲੋਕ ਵੱਖ-ਵੱਖ ਥਾਂ ਦੇ ਉੱਤੇ ਆਪੋ ਆਪਣੀ ਥਾਂ ਤੇ ਬੈਠੇ ਇਸ ਉੱਤੇ ਕੰਮ ਕਰ ਰਹੇ ਆ। iOS 18 ਦੇ ਵਿੱਚ ਹਰਵਿੰਦਰ ਇੱਕ ਗੁੱਡ ਨਿਊਜ਼ ਇਹ ਆਈ ਆ, ਪੰਜਾਬੀ ਨੂੰ ਦੁਬਾਰਾ ਰੀਇੰਟਰੋਡਿਊਸ ਕੀਤਾ ਗਿਆ ਆ। ਸੋ ਥੋੜਾ ਜਿਹਾ ਇਸ ਦੇ ਬਾਰੇ ਦੱਸੋ, ਰੀਇੰਟਰੋਡਕਸ਼ਨ ਦਾ ਕੀ ਮਤਲਬ ਆ, ਪਹਿਲਾਂ ਕਿੱਦਾਂ ਸੀ ਤੇ ਹੁਣ ਕੀ ਕਿਹੜੇ ਰੂਪ ਦੇ ਵਿੱਚ ਆ ਰਹੀ ਆ। ਹਾਂਜੀ, ਸੋ ਰਾਜ ਨੇ ਆਪਾਂ ਫਿਰ ਇਹਦੇ ਉੱਤੇ ਡੈਡੀਕੇਟਡ ਟਾਕ ਸ਼ੋ ਵੀ ਕੀਤਾ ਸੀ, ਪਰ ਮੈਂ ਦੱਸ ਦੇਵਾਂ ਕਿ ਯੂਜ਼ਰਸ ਵਾਸਤੇ ਜਿੱਥੋਂ ਤੱਕ ਤੇ ਕੀਬੋਰਡ ਦੀ ਗੱਲ ਪਤਾ ਉਹ ਅੱਜ ਵੀ ਐਗਜ਼ਿਸਟ ਕਰਦੀ ਆ। ਉਹ ਹਮੇਸ਼ਾ ਆਪਣਾ iPhone 5 ਜਾਂ 6 ਤੋਂ ਸ਼ੁਰੂ ਹੋਈ ਸੀ, ਉਹ ਅੱਜ ਦੇ ਟਾਈਮ ਵਿੱਚ ਵੀ ਮੈਨੂੰ ਲੱਗਦਾ ਹੁਣ ਦੋ ਤਰ੍ਹਾਂ ਦਾ ਕੀਬੋਰਡ ਆ ਗਿਆ ਨਾ, ਇੱਕ ਅੰਗਰੇਜ਼ੀ ਤੋਂ ਪੰਜਾਬੀ ਵਾਲਾ ਵੀ ਆ ਗਿਆ ਵੀ। ਬਹੁਤ ਸਾਰੇ ਜਿਹੜੇ ਫਨੈਟਿਕ ਅੱਜ ਕੱਲ ਜਿਹੜੇ ਉਸ ਹਿਸਾਬ ਨਾਲ ਆਵਾਜ਼ ਵਾਲੇ ਹਿਸਾਬ ਦੇ ਨਾਲ ਆ, ਉਹ ਅੰਗਰੇਜ਼ੀ 'ਚ ਲਿਖਦੇ ਆ ਪਰ ਲਿਖ ਪੰਜਾਬੀ 'ਚ ਹੁੰਦਾ ਆ। ਉਹਦੇ ਨਾਲ ਕਈਆਂ ਨੂੰ ਬੜਾ ਫਾਇਦਾ ਹੋ ਰਿਹਾ ਲਿਖਣ 'ਚ। ਉਹ ਵੀ ਫਾਇਦਾ ਹੁੰਦਾ ਤੇ ਚਲੋ ਉਹਦੇ ਬਾਰੇ ਵੀ ਆਪਾਂ ਡੈਡੀਕੇਟਡ ਗੱਲ ਕਰਾਂਗੇ, ਪਰ ਅੱਜ ਦਾ ਫਰਕ ਦੇਖਿਆ ਕਿ ਜਦੋਂ ਅਸੀਂ ਕਹਿੰਦੇ ਬਹਾਲੀ ਕੀ ਆ ਨਾ, ਉਹਦਾ ਪਹਿਲਾਂ ਮੈਂ ਜਵਾਬ ਦਿੰਦਾ। ਹਾਂਜੀ ਜੀ। ਸੋ ਕੀਬੋਰਡ ਤਾਂ ਹਮੇਸ਼ਾ ਰਹੇ ਆ ਹਨਾ, ਦੋ ਤਿੰਨ ਤਰ੍ਹਾਂ ਦੇ ਕੀਬੋਰਡ ਹੈਗੇ, ਇੱਕ ਤੇ QWERT ਦੇ ਇਕੁਇਵਲੈਂਟ ਹੈਗਾ ਕੀਬੋਰਡ ਪੰਜਾਬੀ ਦਾ ਹਨਾ, ਦੂਸਰਾ ਇੱਕ ਹੋਰ ਪੰਜਾਬੀ ਦਾ ਕੀਬੋਰਡ ਹੈ। ਸੋ ਤੀਸਰਾ ਜਿਹੜਾ ਹੈਗਾ ਉਹਨੂੰ ਟ੍ਰਾਂਸਲਿਟਰੇਸ਼ਨ ਦੇ ਕੇ ਦਾ ਵੀ ਕੀਬੋਰਡ ਐਗਜ਼ਿਸਟ ਕਰਦਾ ਹੈ। ਸੋ ਪਰ ਉਸ ਤੋਂ ਪਹਿਲਾਂ ਰਾਜ ਨੇ ਕੀਬੋਰਡ ਤੱਕ ਹੀ ਸੀਮਤ ਸੀ, ਪਰ iOS 8 ਜਾਂ 9 ਤੋਂ 8 ਜਾਂ 9 ਤੋਂ ਪਹਿਲਾਂ ਕੀ ਹੋਇਆ ਸੀ, ਜੇ ਮੈਂ ਗਲਤ ਨਾ ਹੋਵਾਂ 10 ਤੋਂ ਪਹਿਲਾਂ ਕੀ ਹੁੰਦਾ ਸੀ ਕਿ ਜਿਹੜੇ ਸਮਾਂ ਹੋ ਗਿਆ ਤੁਹਾਡੀ ਲੌਕ ਸਕਰੀਨ ਦੇ ਉੱਪਰ, ਦਿਨ ਹੋ ਗਿਆ, ਜੇ ਤੁਸੀਂ ਈਮੇਲ ਜਾਂ ਟੈਕਸਟ ਲਿਖਦੇ ਹੋ ਉਹਦੇ ਵਿੱਚ ਲਿਖ ਦਿੰਦਾ ਬਾਅਦ, ਦੁਪਹਿਰ ਜਾਂ ਭਲਕੇ, ਇਦਾਂ ਦੀ ਜਿਹੜੀ ਚੀਜ਼ਾਂ ਉਹ ਜਿਹੜੀ ਰੀਕਾਲ ਕਰ ਲਿਆ ਸੀ ਫੀਚਰ, ਵਾਪਸ ਲੈ ਸੀ ਹਨਾ, ਅਨੇਬਲ ਨਹੀਂ ਸੀ ਕੀਤਾ। ਸੋ ਅਸੀਂ ਇੱਥੇ ਬੇ ਏਰੀਆ ਵਿੱਚ ਕਿਉਂਕਿ ਬੈਠੇ ਹਾਂ, ਸੋ ਪੰਜਾਬ ਦੇ ਜਿਹੜੇ ਪੰਜਾਬੀ ਦੇ ਵਿੱਚ ਉੱਥੇ ਕੰਮ ਕਰਨ ਵਾਲੇ ਲੋਕ ਆ, ਉਹਨਾਂ ਦੇ ਨਾਲ ਸੰਬੰਧ ਦੇ ਵਿੱਚ ਅਸੀਂ ਐਪਲ ਦੇ ਵਿੱਚ ਪਟੀਸ਼ਨ ਪਾਈ ਸੀ ਹਨਾ, ਪਤਾ ਕੀਤਾ ਕਿ ਇਹ ਕਿਉਂ ਹੋਇਆ। ਸੋ ਉਹਦੇ ਤੋਂ ਸਾਨੂੰ ਤਸੱਲੀ ਬਖਸ਼ ਇਹ ਤਾਂ ਨਹੀਂ ਮਿਲਿਆ ਕਿ ਕਦੋਂ ਇਹਨੂੰ ਦੁਬਾਰਾ ਫੀਚਰ ਦੁਬਾਰਾ ਪਾਇਆ ਜਾਊਗਾ, ਪਰ ਉਹਨੇ ਦੱਸ ਦਿੱਤਾ ਕਿ ਅਸੀਂ ਇਵੈਂਚੁਅਲੀ ਇਹਨੂੰ ਪਾ ਦੇਵਾਂਗੇ। ਸੋ ਉਹਦੇ ਵਿੱਚ ਫਿਰ ਗੱਲਬਾਤ ਜਿਹੜੀ ਉਹਨਾਂ ਦੇ ਨਾਲ ਚੱਲਦੀ ਰਹੀ। ਸੋ ਜਿਹੜੇ ਕੁਛ ਆਪਣੇ ਪੰਜਾਬੀ ਯਾਰ ਮਿੱਤਰ ਹੈਗੇ ਆ, ਉਹਨਾਂ ਦੇ ਨਾਲ ਸੰਪਰਕ ਬਣਾਇਆ ਗਿਆ। ਉਹਨਾਂ ਇੰਟਰਨਲ ਫੋਰਮਸ ਦੇ ਵਿੱਚ ਜਿਹੜੇ ਇੰਜੀਨੀਅਰਸ ਇਸ ਫੀਚਰ ਤੇ ਕੰਮ ਕਰਦੇ, ਉਹਨਾਂ ਦੇ ਨਾਲ ਫਰਦਰ ਸੰਪਰਕ ਬਣਾਇਆ ਤੇ ਉਹਨਾਂ ਨੇ ਇਹ ਚੀਜ਼ ਨੂੰ ਇੰਟਰੋਡਿਊਸ ਕਰ ਦਿੱਤਾ ਕਿ ਹਾਂ ਅਸੀਂ ਇਹ ਪਲਾਨ ਤਾਂ ਕਰਦੇ ਸੀ ਫੀਚਰ ਵਿੱਚ ਪਾਉਣ ਦਾ, ਪਰ ਸ਼ਾਇਦ ਇਹ ਇੱਕ ਰਾਈਟ ਟਾਈਮ ਤੇ ਇੰਟਰੋਡਿਊਸ ਨਹੀਂ ਕੀਤਾ ਗਿਆ। ਸੋ ਇਹਨੂੰ ਅਸੀਂ ਬੈਕ ਲੈ ਲਿਆ, ਇਹਨੂੰ ਫੁੱਲ ਇਨਹੈਂਸਮੈਂਟ ਦੇ ਨਾਲ ਦੁਬਾਰਾ ਇੰਟਰੋਡਿਊਸ ਕੀਤਾ ਜਾਊਗਾ। ਸੋ iOS ਬੈਟਾ ਜਿਹੜੀ ਵਰਜ਼ਨ 2 ਆ, ਉਹਦੇ ਵਿੱਚ ਇਹਦੀ ਜਿਹੜੀ ਅਸੀਂ ਦੇਖ ਰਹੇ ਹਾਂ ਤੇ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਜਿਹੜੀ ਸ਼ਾਹਮੁਖੀ ਆ ਉਹ ਵੀ ਸਕ੍ਰਿਪਟ ਨੂੰ ਇੰਟਰੋਡਿਊਸ ਕੀਤਾ ਜਾ ਰਿਹਾ। ਵਾਹ, ਦੈਟਸ ਗੁੱਡ ਨਿਊਜ਼। ਇਹ ਬਹੁਤ ਚੰਗੀ ਖਬਰ ਹੈ, ਤਾਂ ਬਹੁਤ ਵਧੀਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਹੈ ਨਾ, ਡੋਂਟ ਕਾਊਂਟ ਔਨ ਮੀ ਇਟ ਯੈਟ, ਪਰ ਆਉਣ ਵਾਲੇ ਜਦੋਂ ਕਿਉਂਕਿ ਇੰਪਲੀਮੈਂਟ ਹੋ ਫੀਚਰ ਉਹਦੇ ਵਿੱਚ ਆਪਾਂ ਇਹਨੂੰ ਦੇਖਾਂਗੇ। ਕਿਉਂਕਿ ਅੱਜ ਕੱਲ੍ਹ ਇਵੈਂਚੁਅਲੀ ਦੇਖੋ ਆਪਾਂ ਗੱਲਾਂ ਕਰਦੇ ਹਾਂ ਨਾ, ਆਪਣੀ ਜਿਹੜੀ ਸਰਗਰਮੀ ਆ ਖਾਸ ਤੌਰ ਦੇ ਉੱਤੇ ਸਿੱਖਾਂ ਦੀ ਜਾਂ ਸਿੱਖ ਪੰਜਾਬੀਆਂ ਦੀ ਵੀ ਖਾਸ ਤੌਰ ਤੇ ਜਨਰਲ, ਉਹ ਨਾ ਗੱਲਾਂ ਬਾਤਾਂ ਤੱਕ ਜ਼ਿਆਦਾ ਰਹਿ ਜਾਂਦੀ ਆ ਹਨਾ, ਐਕਸ਼ਨ ਤੋਂ ਥੋੜਾ ਪਿੱਛੇ ਰਹਿ ਜਾਈਦਾ। ਸੋ ਐਕਸ਼ਨ ਤੋਂ ਇਸ ਲਈ ਵੀ ਪਿੱਛੇ ਰਹਿ ਜਾਈਦਾ ਕਿਉਂਕਿ ਐਕਸ਼ਨ ਕੰਸਿਸਟੈਂਸੀ ਮੰਗਦਾ। ਹਰ ਇੱਕ ਬੰਦਾ ਆਪਣੀ ਲਾਈਫ ਦੇ ਵਿੱਚ ਬਹੁਤ ਬਿਜ਼ੀ ਹੈ, ਸੋਸ਼ਲ ਮੀਡੀਆ ਉੱਤੇ ਕੁਝ ਲਿਖਣਾ ਜਾਂ ਏਦਾਂ ਕਿਸੇ ਦਾ ਹੱਕ ਜਾਂ ਖਿਲਾਫ ਦੇ ਤੇ ਗੱਲ ਕਰਨੀ ਸੌਖੀ ਕਰਕੇ ਬੰਦਾ ਸੋਸ਼ਲ ਮੀਡੀਆ ਬੰਦ ਕੀਤਾ, ਆਪਣਾ ਕੰਮਾਂ ਕਰਨ ਦੇ ਵਿੱਚ ਪੈ ਗਿਆ, ਰਾਈਟ। ਪਰ ਜਿਹੜੇ ਲੌਂਗ ਟਰਮ ਦੇ ਟਾਸਕ ਹੁੰਦੇ ਆ, ਜਥੇਬੰਦੀਆਂ ਬਣਾਉਣੀਆਂ ਹਨਾ, ਆਰਗੇਨਾਈਜ਼ ਹੋਣਾ, ਕੰਸਿਸਟੈਂਟ ਤੁਸੀਂ ਕੰਮ ਕਰਨਾ ਜਾਂ ਇੰਪਲੀਮੈਂਟੇਸ਼ਨ ਕਰਨੀ, ਲਗਾਤਾਰ ਫੋਲੋ ਅਪ ਕਰਨਾ, ਉਹ ਚੀਜ਼ ਕੰਸਿਸਟੈਂਸੀ ਤੇ ਪੇਸ਼ੈਂਸ ਬਹੁਤ ਮੰਗਦੀ ਹੈ ਹਨਾ।
ਸੋ ਉਸ ਚੀਜ਼ ਦੇ ਵਿੱਚ ਕਿਉਂਕਿ ਹੁਣ ਉਸ era ਦੇ ਵਿੱਚ ਰਹਿੰਦੇ ਜਿੱਥੇ ਅਸੀਂ ਕੁਇਕ ਰਿਜ਼ਲਟ ਭਾਲਦੇ ਹਾਂ, ਸੋ ਉਹਦੇ ਵਿੱਚ ਫਿਰ ਉਹਦੇ ਵਿੱਚ ਸ਼ਾਇਦ ਆਪਣੇ ਲੋਕੀ ਥੋੜੇ ਜਿਹੇ ਪਿੱਛੇ ਰਹਿ ਜਾਂਦੇ। ਰੀਲਸ ਦੇ ਜ਼ਮਾਨੇ ਦੇ ਵਿੱਚ ਸਕਿਨ ਟੱਚ ਦੇਖਣ ਵਾਲੀਆਂ ਕਾਲੀ ਦੇ ਵਿੱਚ ਕਰਨ ਵਾਲੇ ਤੇ ਉਹ ਫਿਰ ਔਖਾ ਹੁੰਦਾ। ਹਾਂਜੀ ਇਹ ਇਟਸ ਅ ਹਾਂਜੀ ਗ੍ਰਾਈਂਡ ਵੀ ਇਹ ਰਗੜ ਅੱਛਾ ਰਗੜ ਕੇ ਕੰਮ ਚੱਲੀ ਜਾਂਦਾ, ਚੱਲਣਾ ਪੈਂਦਾ, ਹਾਂ, ਇਦਾਂ ਚਲਾਉਣਾ ਪੈਂਦਾ ਹੈ। ਚਲਾਉਣਾ ਪੈਂਦਾ ਹੈ ਨਾ। ਯਾ ਸੋ ਇਦਾਂ ਹੀ ਬਣਦੀ। ਸੋ ਜਦੋਂ ਕੋਈ ਨੇਸ਼ਨ ਸਟੇਟ ਹੁੰਦੀ ਆ ਚਲੋ ਗੱਲ ਵੱਖਰੀ ਤੇ ਪਹੁੰਚ ਜਾਂਦੀ। ਜਦੋਂ ਕੋਈ ਨੇਸ਼ਨ ਸਟੇਟ ਹੁੰਦੀ ਆ ਉਹਨਾਂ ਕੋਲ ਅਥਾਹ ਟੈਕਸ ਵਾਲੇ ਰਿਸੋਰਸਿਸ ਹੁੰਦੇ ਆ, ਤੇ ਉਹਦੇ ਉੱਤੇ ਪੇਡ ਬੰਦੇ ਉਸ ਕੰਮ ਉੱਤੇ ਲਾ ਦਿੰਦੇ ਆ, ਤੇ ਉਹਦੇ ਨਾਲ ਉਹ ਆਪਣੇ ਜਿਹੜੇ ਮਸਲੇ ਆ ਉਹ ਹੱਲ ਹੋ ਜਾਂਦੇ ਆ। ਪਰ ਜਦੋਂ ਇਹ ਕੰਮਾਂ ਨੇਸ਼ਨਲੈਸ ਸਟੇਟਲੈਸ ਹੁੰਦੀਆਂ, ਜਾਂ ਕੋਈ ਕੰਮਾਂ ਦੀ ਵੀ ਆਪਾਂ ਨਾ ਗੱਲ ਕਰਦੇ ਹਾਂ, ਤੋਂ ਵੀ ਥੱਲੇ ਇੱਕ ਕੋਈ ਧਰਾ ਕੋਈ ਢੇਰ ਆ ਜਾਂਦੀ ਜਿਹਦੇ ਕੋਲ ਪਾਵਰ ਨਹੀਂ ਹੁੰਦੀ ਜਾਂ ਸਾਧਨ ਨਹੀਂ ਹੁੰਦੇ, ਸੋ ਉਹਨਾਂ ਕੋਲ ਜਿਹੜੇ ਉਹਨਾਂ ਦੇ ਬੰਦੇ ਹੁੰਦੇ ਆ ਕੰਮ ਕਰਨ ਵਾਲੇ, ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਵੀ ਤੋਰਨਾ ਹੁੰਦਾ ਤੇ ਨਾਲ ਦੀ ਨਾਲ ਇਹ ਵੀ ਕੰਮ ਕਰਨੇ ਹੁੰਦੇ ਆ। ਸੋ ਬਿਲਕੁਲ ਉਹਦੇ ਕਰਕੇ ਪਰ ਫਿਰ ਵੀ ਮੈਨੂੰ ਇਹ ਆ ਕਿ ਜਿਹੜੇ ਲੋਕਾਂ ਨੇ ਇਹਦੇ ਉੱਪਰ ਕੰਮ ਕੀਤਾ ਉਹ ਬਹੁਤ ਸ਼ਲਾਘਾਯੋਗ ਉਹਨਾਂ ਨੇ ਕੰਮ ਕੀਤਾ ਲਗਾਤਾਰ। ਕਿੰਨੇ ਤਕਰੀਬਨ 2 ਸਾਲ ਹੋ ਗਏ ਉਹਨਾਂ ਨੂੰ ਫੋਲੋ ਕਰਦੇ। ਫਾਈਨਲੀ ਉਹਨਾਂ ਦਾ ਜਿਹੜਾ ਕੰਮ ਆ ਉਹ ਸਾਹਮਣੇ ਉਹਨੂੰ ਆਇਆ ਵਾ, ਤੇ ਨਾਲ ਦੀ ਨਾਲ ਰਾਜ ਕਹਿੰਦੇ ਦਾ ਸੋ ਬੈਨੀਫਿਟ, ਨੈਚੁਰਲ ਬੈਨੀਫਿਟ ਵੀ ਇਹ ਹੋਇਆ ਕਿ ਜਦੋਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਜਦੋਂ ਲਾਰਜ ਲੈਂਗੁਏਜ ਮਾਡਲ ਦੀ ਆਪਾਂ ਗੱਲ ਕਰਦੇ ਹਾਂ, ਇੰਗਲਿਸ਼ ਦੇ ਵਿੱਚ ਹੀ ਡੇਟਾ ਐਗਜ਼ਿਸਟ ਕਰਦਾ। ਸੋ ਇਹਨਾਂ ਨੂੰ ਇਹ ਪਤਾ ਕਿ ਇੰਗਲਿਸ਼ ਇਜ਼ ਅ ਥਰਡ ਮੋਸਟ ਸਪੋਕਨ ਲੈਂਗੁਏਜ। ਉਹ ਤੋਂ ਇਲਾਵਾ ਚਾਈਨੀਜ਼ ਹੈਗੀ ਆ ਜਿਹਦੇ ਵਿੱਚ ਮੈਂਡਰਿਨ ਪ੍ਰਾਇਮਰੀਲੀ ਹਨ, ਤੇ ਨੰਬਰ 2 ਦੇ ਉੱਤੇ ਸਪੈਨਿਸ਼, ਤੇ ਇਸ ਤੋਂ ਇਲਾਵਾ ਹੋਰ ਵੀ ਯੂਰਪ ਦੀਆਂ ਲੈਂਗੁਏਜਸ ਹੈਗੀਆਂ ਜਿਹਨੂੰ ਲੋਕ ਬਹੁਤ ਪਿਆਰ ਕਰਦੇ ਆ। ਪੰਜਾਬੀ 10ਵੇਂ ਨੰਬਰ ਦੇ ਉੱਤੇ ਆ ਉਹਦੇ ਵਿੱਚ, ਹੈ ਨਾ। ਪੰਜਾਬੀ ਦੀ ਜੇ ਕੋਈ ਗੱਲ ਕਰੀਏ ਤੇ ਗੁਰਮੁਖੀ ਦੇ ਤਕਰੀਬਨ 4 ਕਰੋੜ ਤੇ ਸ਼ਾਹਮੁਖੀ ਦੇ ਕਰੀਬ 9 ਕਰੋੜ, ਹੈ ਨਾ, ਲੋਕ ਵਸਦੇ ਆ। ਤੇ ਉਹਨਾਂ ਨੂੰ ਵੀ ਕਵਰ ਕਰਨ ਦੇ ਲਈ ਜਿਹੜੇ ਵੱਖ-ਵੱਖ ਲੋਕ ਆ, ਵੱਖ-ਵੱਖ ਕੰਪਨੀਜ਼ ਆ, ਜਦੋਂ ਲਾਰਜ ਲੈਂਗੁਏਜ ਮਾਡਲ ਬਣਾਉਂਦੇ ਆ, ਸੋ ਆਪਣੀ ਜਿਹੜੇ ਮਾਡਲਸ ਆ ਉਹਨਾਂ ਨੂੰ ਇਨਰਿਚ ਕਰਨ ਦੇ ਲਈ, ਸੋ ਉਹਨਾਂ ਨੂੰ ਇਹ ਭਾਸ਼ਾਵਾਂ ਚਾਹੀਦੀਆਂ। ਸੋ ਪਰਮਾਤਮਾ ਦੇ ਤੌਰ ਦੇ ਉੱਤੇ ਵੀ ਇਹ ਕਹਿ ਲਓ ਕਿ ਸਾਡੇ ਲਈ ਬੈਨੀਫਿਟ ਹੋਇਆ, ਫਾਇਦਾ ਹੋਇਆ ਇਸ ਚੀਜ਼ ਦਾ, ਤੇ ਉਹਦੇ ਕਰਕੇ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਧਨ ਜਿਹੜੇ ਆ ਪ੍ਰਾਈਵੇਟ ਕੰਪਨੀਜ਼ ਦੇ ਤੋਂ ਰਿਸੋਰਸਿਸ ਹੋਰ ਮਿਲ ਸਕਦੇ ਆ। ਹੁਣ ਇਹ ਸਾਡੇ ਪੰਜਾਬੀਆਂ ਦੇ ਉੱਤੇ ਡਿਪੈਂਡ ਕਰਦਾ ਕਿ ਆਪਾਂ ਨੂੰ ਕਿੱਥੋਂ ਲੈ ਕੇ ਤੁਰਦੇ ਹਾਂ, ਪਰ ਜਿਹੜੇ ਆਉਣ ਵਾਲਾ ਸਮਾਂ ਵਾ ਉਹਦੇ ਲਈ ਸਾਨੂੰ ਕਾਫੀ ਇਹਦਾ ਫਾਇਦਾ ਵੇਖਣ ਨੂੰ ਮਿਲੇਗਾ ਜੇ ਅਸੀਂ ਫਾਇਦਾ ਚੱਕ ਸਕੀਏ। ਅੱਛਾ ਹਰਵਿੰਦਰ, ਇਹ ਜਿਹੜਾ ਬਾਅਦ ਦੁਪਹਿਰ ਉਹ ਤੁਸੀਂ iOS ਦੇ ਵਿੱਚ ਦੱਸਦੇ ਆ, ਇਹ 18 ਦੇ ਵਿੱਚ ਹੀ ਆਉਣਾ ਆ ਨਾ ਅਜੇ? ਕਈਆਂ ਦੇ ਕੋਲ ਅਜੇ, ਬਹੁਤਿਆਂ ਕੋਲ ਤਾਂ ਅਜੇ ਪਹੁੰਚਿਆ ਨਹੀਂ ਹੋਣਾ iOS ਉਹ। ਨਹੀਂ, ਜਿੱਦਾਂ ਮੇਰੇ ਕੋਲ ਇੱਕ ਪੁਰਾਣਾ iOS ਹੈਗਾ ਜਿਹੜਾ ਮੈਂ ਅਪਡੇਟ ਨਹੀਂ ਕੀਤਾ। ਜੇ ਮੈਂ ਗਲਤ ਨਾ ਹੋਵਾਂ, ਮੈਂ ਹੈਵ ਟੂ ਡਬਲ ਚੈੱਕ ਕਿ ਆਈ ਥਿੰਕ 10-11 ਦੇ ਆਸ-ਪਾਸ ਸੀ। ਸੋ ਉਹਦੇ ਵਿੱਚ ਇਹ ਚੀਜ਼ ਮੈਂ ਐਗਜ਼ਿਸਟ ਕਰਦਾ ਸੀ। ਆਈ ਥਿੰਕ 12-13 ਤੋਂ ਬਾਅਦ ਉਹਨਾਂ ਇਹ ਚੀਜ਼ ਚੱਕ ਦਿੱਤੀ, ਹੁਣ 18 ਦੇ ਵਿੱਚ ਦੁਬਾਰਾ ਵਾਪਸ ਆ ਰਹੀ ਹੈ। ਠੀਕ ਆ। ਸੋ ਮੇਰੇ ਕੋਲ ਇੱਕ ਹੈਗਾ ਆਈਪੈਡ ਜਿਹਦੇ ਵਿੱਚ ਉਹ ਫੀਚਰ ਇਨੇਬਲ। ਅੱਛਾ, ਇਹਦੇ ਵਿੱਚ ਫਿਰ ਆਪਾਂ ਜਿਹੜੀ ਸਿਸਟਮ ਦੀ ਲੈਂਗੁਏਜ ਆ ਉਹਨੂੰ ਆਪਾਂ ਚੇਂਜ ਕਰਨਾ ਹੈ? ਹਾਂਜੀ, ਸਿਸਟਮ ਦੀ ਲੈਂਗੁਏਜ, ਉਸ ਤੋਂ ਬਾਅਦ ਟਾਈਮ ਦੀ ਲੈਂਗੁਏਜ। ਮੈਂ iOS ਜਿਹੜੇ ਆਪਾਂ ਫਿਰ ਇਦਾਂ ਵੀ ਜਦੋਂ ਹਰਵਿੰਦਰ ਆਪਣਾ iOS ਆ ਜਾਊਗਾ ਇਹ ਵਾਲਾ, ਤੇ ਫਿਰ ਉਹ ਮੇਕ ਅ ਕੁਇਕ ਸ਼ਾਰਟ ਵੀਡੀਓ ਵੀ ਕਿੱਥੇ ਜਾ ਕੇ ਉਹ ਤੁਸੀਂ ਸੈਟਿੰਗ ਚੇਂਜ ਜਿਹੜੀ ਉਹ ਕਰ ਸਕਦੇ ਆ, ਤਾਂ ਜੋ ਤੁਹਾਨੂੰ ਸਭ ਕੁਝ ਉੱਥੇ ਪੰਜਾਬੀ ਚ ਦਿਖੇਗਾ। ਫਿਰ ਮੋਟੇ ਤੌਰ ਤੇ ਮੈਂ ਦੱਸ ਦੇਵਾਂ ਕਿ ਉਹਦੇ ਜਦੋਂ iOS ਆਏਗਾ, ਕਿਉਂਕਿ ਟਾਕ ਸ਼ੋ ਤਾਂ ਪਿਆ ਹੀ ਰਹਿਣਾ ਆਨਲਾਈਨ, ਕਿਉਂਕਿ ਮੇਰੇ ਕੋਲ ਸਕਰੀਨਸ਼ਾਟ ਇਸ ਟਾਈਮ ਤੇ ਸਾਹਮਣੇ ਪਏ ਹੋਏ ਉਹਦੇ। ਸੋ ਉਹਦੇ ਤੁਸੀਂ ਜਰਨਲ ਵਿੱਚ ਜਾਣਾ, ਜਰਨਲਸ ਵਿੱਚ ਤੁਸੀਂ ਫੌਂਟਸ ਵਿੱਚ ਜਾਣਾ, ਫੌਂਟਸ ਦੇ ਵਿੱਚ ਸਿਸਟਮ ਫੌਂਟਸ ਦੇ ਵਿੱਚ ਤੁਹਾਡੇ ਸਾਹਮਣੇ ਆ ਜਾਣਗੇ ਗੁਰਮੁਖੀ MN, ਗੁਰਮੁਖੀ MT, ਗੁਰਮੁਖੀ ਸੰਗਮ, 3 ਆਉਣਗੇ, ਹੈ ਨਾ। ਸੋ ਜਦੋਂ ਤੁਸੀਂ ਗੁਰਮੁਖੀ MN ਜਾਂ MT ਸਿਲੈਕਟ ਕਰ ਦਿਓ, ਤੁਹਾਨੂੰ ਆਪਸ਼ਨਸ ਮਿਲੂਗੀ ਕਿ ਰੈਗੂਲਰ ਕਰਨੇ ਆ ਜਾਂ ਬੋਲਡ ਕਰਨੇ ਆ। ਤੇ ਜਿਹੜੀ ਲਾਹੌਰ ਗੁਰਮੁਖੀ ਆ, ਜਿਹੜਾ ਮੈਂ ਅਜ਼ਿਊਮ ਕਰ ਰਿਹਾ, ਅਜ਼ਿਊਮ ਅਗੇਨ ਅਸੰਪਸ਼ਨ ਆ, ਤੇ ਇੱਕ ਲਾਹੌਰ ਗੁਰਮੁਖੀ ਆ ਕਿ ਜਿਹੜਾ ਉਹਨੂੰ ਕਹਿੰਦੇ ਆ ਕਿ ਸ਼ਾਇਦ ਸ਼ਾਹਮੁਖੀ ਹੋਏ। ਸੋ ਇੱਕ ਇਸੇ ਤਰ੍ਹਾਂ ਮੁਕਤਾ ਮਾਹੀ ਤੇ ਇੱਕ ਸਮਾਂ ਗੁਰਮੁਖੀ ਜਿਹੜੀ ਵੀ ਕਿ ਸ਼ਾਹਮੁਖੀ ਦੀ ਸਕ੍ਰਿਪਟ ਆ, ਉਹਦੇ ਵੀ ਤੁਹਾਨੂੰ ਵੱਖ-ਵੱਖ ਫੀਚਰ ਮਿਲਣਗੇ। ਬੁੱਕ ਵਾਲਾ ਤੁਸੀਂ ਕਰਨਾ, ਰੈਗੂਲਰ ਕਰਨਾ, ਮੀਡੀਅਮ ਕਰਨਾ, ਬੋਲਡ ਕਰਨਾ, ਸੈਮੀ ਬੋਲਡ ਕਰਨਾ ਜਾਂ ਐਕਸਟਰਾ ਬੋਲਡ ਕਰਨਾ, ਉਹ ਤੁਹਾਡੇ ਕੋਲ ਆਪਸ਼ਨ ਸਾਹਮਣੇ ਆਉਣਗੇ। ਅਗੇਨ ਜਿੱਦਾਂ ਤੁਸੀਂ ਕਿਹਾ ਕਿ ਮੈਂ ਆਪ ਖੁਦ ਵੀ ਇੰਸਟਾਲ ਕੱਲ੍ਹ ਹੀ ਡਾਊਨਲੋਡ ਕੀਤਾ, ਜੇ ਇੰਸਟਾਲ ਤਾਂ ਨਹੀਂ ਕੀਤਾ OS, ਤੇ ਪਰ ਕੁਛ ਵੀਰਾਂ ਨੇ ਡਾਊਨਲੋਡ ਕੀਤਾ ਸੀ ਤੇ ਉਹਨਾਂ ਨੇ ਮੈਨੂੰ ਸਕਰੀਨਸ਼ਾਟ ਭੇਜੇ। ਇਹ ਹਰਵਿੰਦਰ ਤੁਸੀਂ ਕਹਿੰਦੇ ਆ ਵੀ ਸੈਟਿੰਗ ਜਰਨਲ ਦੇ ਵਿੱਚ ਜਾ ਕੇ ਤੇ ਫੌਂਟਸ ਦੇ ਵਿੱਚ ਜਾ ਕੇ, ਰਾਈਟ? ਫੌਂਟਸ ਦੇ ਵਿੱਚ ਯਾ। ਸੋ iOS ਮੇਰੇ ਕੋਲ 17.5 ਆ ਤੇ ਮੈਂ ਦੇਖ ਰਿਹਾ ਜੀ ਉਹਦੇ ਵਿੱਚ ਕੋਈ ਆਪਸ਼ਨ ਨਹੀਂ, ਉਹਦੇ ਵਿੱਚ ਕੋਈ ਫੌਂਟ ਵੀ ਇੰਸਟਾਲਡ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਹੈਗਾ। ਸੋ ਮੇਬੀ ਵਿਲ ਸੀ ਵੀ ਉਹ ਕਿੱਦਾਂ ਜਿਹੜਾ ਕਰਨਾ ਉਹ ਆਪਾਂ ਦੱਸਾਂਗੇ। ਕੋਸ਼ਿਸ਼ ਇਹ ਕਰਦਾ ਕਿ ਆ ਜੇ ਸਾਹਮਣੇ ਜੇ ਵਿਊ ਕਰ ਸਕਦੇ ਹੋ
ਇਸ ਟਾਈਮ ਦੇ ਉੱਤੇ, ਤੇ ਉਹਦੇ ਵਿੱਚ ਤੁਸੀਂ ਇਹ ਜਿਹੜੇ ਸਾਰੇ ਫੀਚਰ ਆ ਦੇਖ ਸਕਦੇ ਹੋ, ਗੁਰਮੁਖੀ MT, ਗੁਰਮੁਖੀ MN ਤੇ ਗੁਰਮੁਖੀ ਸੰਗਮ, ਤਿੰਨ ਤਰ੍ਹਾਂ ਦੇ ਗੁਰਮੁਖੀ ਦੇ ਸੋ ਫੀਚਰ ਇਹ ਆ। ਆਪਾਂ ਨੂੰ ਇੰਸਟਾਲ ਕਰਨੇ ਪੈਣੇ ਆ ਫੌਂਟ, ਰਾਈਟ? ਹਾਂਜੀ, ਨਹੀਂ ਠੀਕ। ਫੌਂਟ ਇੰਸਟਾਲ ਨਹੀਂ, ਬਾਈ ਡਿਫਾਲਟ ਇਹਨਾਂ ਦੀ ਸਪੋਰਟ ਹੈਗੀ ਆ, ਪਰ ਤੁਹਾਨੂੰ ਕੀ ਇੰਸਟਾਲ ਕਰਨਾ ਪੈਣਾ, ਤੁਸੀਂ ਵੀ ਐਜ਼ ਅ ਯੂਜ਼ਰ ਤੁਸੀਂ ਅੱਜ ਆਨਲਾਈਨ ਜਾ ਕੇ ਜਾਂ ਜਦੋਂ ਡਾਊਨਲੋਡ ਕਰਦੇ ਹੋ ਤੁਸੀਂ ਬੇਟਾ ਫੀਚਰ ਨੂੰ, ਬੇਟਾ iOS ਨੂੰ ਡਾਊਨਲੋਡ ਕਰ ਸਕਦੇ ਓਕੇ, ਠੀਕ ਹੈ। ਪਹਿਲੋਂ ਬੇਟਾ ਜਿਹੜੀ ਜੀ, ਆ ਉਹਨਾਂ check it 18 out। ਇੰਸਟਾਲ ਕਰਨੀ ਹੈ, ਫਿਰ ਉਸ ਤੋਂ ਉਹ ਬਾਅਦ ਰਿਲੀਜ਼ ਹੋ ਚੁੱਕੀ ਆ, ਤਾਂ ਹੀ ਵਰਜ਼ਨ 2 ਅਵੇਲੇਬਲ ਆ। ਹਾਂਜੀ। ਠੀਕ ਆ। ਤੇ ਆਪਾਂ ਹੁਣ ਅੱਗੇ ਹਰਵਿੰਦਰ ਇਸ ਦੇ ਵਿੱਚ ਵਧੀਆ, ਚਲੋ ਇਹ ਬਹੁਤ ਖੁਸ਼ਖਬਰੀ ਵਾਲੀ ਗੱਲ ਆ, ਚੰਗੀ ਗੱਲ ਆ। ਲੋਕਾਂ ਨੂੰ ਆਪਣੀ ਬੋਲੀ ਭਾਸ਼ਾ ਦੇ ਨਾਲ ਪਿਆਰ ਇਹਦੇ ਨਾਲ ਵੱਧਦਾ ਆ। ਥੋੜਾ ਜਿਹਾ ਔਖਾ ਲੱਗੂਗਾ ਸ਼ੁਰੂਆਤ ਦੇ ਵਿੱਚ ਆਪਾਂ, ਕਿਉਂਕਿ ਆਦੀ ਹੋ ਚੁੱਕੇ ਹਾਂ ਸਭ ਕੁਝ ਅੰਗਰੇਜ਼ੀ 'ਚ ਪੜ੍ਹਨ ਦੇ, ਅੰਗਰੇਜ਼ੀ ਸਮਝਣ ਦੇ, ਤੇ ਉਹਦਾ ਤਰਜਮਾ ਕਿੱਦਾਂ ਹੋਊਗਾ, ਕਿਵੇਂ ਹੋਊਗਾ, ਉਹ ਚੀਜ਼ਾਂ ਨੂੰ ਸਮਝਣ ਦੇ ਲਈ ਥੋੜਾ ਵਕਤ ਲੱਗੇਗਾ। ਆਪਣੇ ਆਪ ਨੂੰ ਸਮਾਂ ਦਿਓ ਤੇ ਫਿਰ ਤੁਸੀਂ ਉਹਦੇ ਆਦੀ ਜਿਹੜਾ ਹੌਲੀ ਹੌਲੀ ਹੋ ਜਾਣਾ ਆ, ਤੇ ਉਹ ਵਧੀਆ ਚੀਜ਼ ਹੋਊਗੀ। ਇੱਕ ਅਹਿਮ ਨੁਕਤਾ ਇਹਦੇ ਵਿੱਚ ਮੈਂ ਰੱਖ ਦਵਾਂ, ਸ਼ਾਇਦ ਆਪਾਂ ਨੂੰ ਉਹ ਬਹੁਤ ਜ਼ਰੂਰੀ ਹੈ, ਉਹ ਇਹ ਹੈ ਕਿ ਜਦੋਂ ਆਪਣੇ ਬੰਦੇ ਜਿਹੜੇ ਪੰਜਾਬੀ ਵੀਰ ਭੈਣ ਹੈਗੇ ਜਿਨ੍ਹਾਂ ਐਪਲ ਨੂੰ ਰੀਚ ਆਊਟ ਕੀਤਾ, ਉਹਨੂੰ ਕਿਹਾ ਕਿ ਦੇਖੋ 12 13 14 ਕਰੋੜ ਲੋਕ ਆ ਜਿਹੜੇ ਪੰਜਾਬੀ ਬੋਲਦੇ ਆ, ਤੇ ਤੁਸੀਂ ਇਹਨੂੰ ਪੰਜਾਬੀ ਨੂੰ ਇੰਨੀ ਪ੍ਰਾਇੋਰਟੀ ਕਿਉਂ ਨਹੀਂ ਦਿੰਦੇ? ਉਹਨੇ ਇੱਕ ਬੜੀ ਵਧੀਆ ਚੀਜ਼ ਕਹੀ ਜਿਹੜੀ ਸਾਡੇ ਲਈ ਸਮਝਣ ਦੇ ਲਈ ਯੋਗ ਆ। ਉਹ ਕਹਿੰਦੇ ਵੀ ਜਿਹੜੇ ਖਿੱਤੇ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਆ, ਮਤਲਬ ਇਹਨਾਂ ਦੇ ਚੜ੍ਹਦਾ ਪੰਜਾਬ ਹੈ ਨਾ, ਦਿੱਲੀ ਤੋਂ ਲੈ ਕੇ ਖੈਬਰ ਤੱਕ, ਉਸ ਏਰੀਆ ਦੇ ਵਿੱਚ ਇੰਗਲਿਸ਼ ਦੀ ਵੀ ਉਨੀ ਇੰਪੋਰਟੈਂਸ ਆ। ਠੀਕ ਆ। ਸੋ ਜਿਹੜੀ ਕਮਿਊਨੀਕੇਸ਼ਨ ਹੈ ਜਿੰਨੀ ਪੰਜਾਬੀ 'ਚ ਹੁੰਦੀ ਹੈ ਉਨੀ ਇੰਗਲਿਸ਼ ਵਿੱਚ ਵੀ ਹੋ ਜਾਂਦੀ ਆ। ਸੋ ਇਸ ਕਰਕੇ, ਕਿਉਂਕਿ ਪੰਜਾਬੀ ਹੁਣ ਜਿੱਦਾਂ ਮੈਂ ਸ਼ੰਘਾਈ ਜਾਵਾਂ ਜਾਂ ਸ਼ੈਨਜ਼ਨ ਜਾਵਾਂ ਜਾਂ ਵੂਹਾਨ ਹੈ ਨਾ, ਚਾਈਨਾ ਦੇ ਏਰੀਆ ਦੇ ਵਿੱਚ ਜਾਵਾਂ, ਤੇ ਉੱਥੇ ਸ਼ੈਨਜ਼ਨ ਤੇ ਕੈਂਟੋਨੀਜ਼ ਆ, ਪਰ ਉਸ ਏਰੀਆ ਦੇ ਵਿੱਚ ਪ੍ਰਾਇਮਰੀ ਜਿਹੜੀ ਭਾਸ਼ਾ ਹੈਗੀ ਆ ਫੋਨਾਂ ਦੀ ਜਾਂ GPS ਦੀ ਜਾਂ ਜੋ ਵੀ ਉੱਥੇ ਹੈਗੇ ਆ, ਉਹ ਮੈਂਡਰਿਨ ਆ। ਸੋ ਉੱਥੇ ਪ੍ਰਾਇਮਰਲੀ ਮੈਂਡਰਿਨ ਬੋਲੀ ਜਾਂਦੀ ਆ, ਲੋਕਾਂ ਨੂੰ ਇੰਗਲਿਸ਼ ਨਹੀਂ ਆਉਂਦੀ। ਪਰ ਜਿਹੜੇ ਸਾਡੇ ਜਿਹੜੇ ਲੋਕ ਆ ਸਾਡੇ ਆਪਣੇ ਪਿੰਡਾਂ ਦੇ ਵਿੱਚ ਵੀ ਤੁਸੀਂ ਕਹਿ ਲਓ, ਜਿਹੜੇ ਫੋਨਾਂ ਦੇ ਵਿੱਚ ਆਮ ਤੌਰ ਤੇ ਤੁਸੀਂ ਅੰਗਰੇਜ਼ੀ ਭਾਸ਼ਾ ਦੇਖਦੇ ਹੋ। ਹਾਂ, ਬਿਲਕੁਲ ਸਹੀ ਗੱਲ। ਸੋ ਉਹ ਇਹ ਕਹਿੰਦੇ ਵੀ ਉਸ ਖਿੱਤੇ ਦੇ ਵਿੱਚ ਪੰਜਾਬੀ ਭਾਸ਼ਾ ਦੇ OS ਆਪਰੇਟਿੰਗ ਸਿਸਟਮ ਵਰਤਣ ਵਾਲੇ ਬਹੁਤੇ ਲੋਕ ਹੈ ਨਹੀਂ, ਸੋ ਅੰਗਰੇਜ਼ੀ ਨਾਲ ਵੀ ਸਰ ਜਾਂਦਾ ਉਹਨਾਂ ਦਾ। ਤੇ ਉਹਦੇ ਨਾਲ ਫਿਰ ਉਹਨਾਂ ਨੂੰ ਬੜੀ ਸ਼ਿੱਦਤ ਦੀ ਲੋੜ ਨਹੀਂ ਕਰਨ ਦੀ ਲੋੜ ਨਹੀਂ ਪੈਂਦੀ ਵੀ ਅਸੀਂ ਆਪਣਾ ਜਿਹੜਾ ਯੂਜ਼ਰ ਬੇਸ ਆ ਪੰਜਾਬੀ ਵਿੱਚ ਕਰਨ ਦੀ ਸਾਨੂੰ ਲੋੜ ਨਹੀਂ, ਕਿਉਂਕਿ ਲੋਕੀ ਤਾਂ ਅੰਗਰੇਜ਼ੀ ਵਰਤੀ ਜਾਂਦੇ ਹੈ। ਸੋ ਮੈਂ ਜਿਹੜੀ ਗੱਲ ਤੁਹਾਨੂੰ ਅੱਗੇ ਕਹੀ ਕਿ ਜਿਹੜੀ ਹੁਣ ਚੀਜ਼ ਸਾਡੇ ਹੱਕ ਦੇ ਵਿੱਚ ਇਹ ਗਈ, ਉਹ ਇਹ ਹੈ ਕਿ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਆਇਆ, ਉਹਦੇ ਵਿੱਚ ਲਾਰਜ ਲੈਂਗੁਏਜ ਮਾਡਲ ਦੇ ਵਿੱਚ ਇੰਟੈਲੀਜੈਂਸ ਭਰਨ ਦੇ ਲਈ ਉਹ ਐਥਨਿਕ ਲੈਂਗੁਏਜਸ ਨੂੰ ਜ਼ਿਆਦਾ ਵਰਤਣ ਲੱਗ ਪਏ, ਕਿਉਂਕਿ ਅੰਗਰੇਜ਼ੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀ ਜਿਸ ਤਰ੍ਹਾਂ ਆਪਾਂ ਅੰਗਰੇਜ਼ੀ 'ਚ ਸੋਚਦੇ ਹਾਂ, ਉਹ ਇੰਗਲਿਸ਼ ਕਲਚਰ ਦੇ ਅਕੋਰਡਿੰਗ, ਭਾਵੇਂ ਯੂਰਪੀਅਨ ਅਮਰੀਕਨ ਇੰਗਲੈਂਡ ਦਾ ਕਲਚਰ ਹੋ ਗਿਆ, ਪਰ ਜਿਹੜੇ ਅਖਾਣ ਹੋ ਗਏ ਜਾਂ ਕਹਾਵਤਾਂ ਹੋ ਗਏ ਜਾਂ ਸਿਆਣਪ ਜਿਹੜੀ ਇੱਕ ਲੈਂਗੁਏਜ ਦੀ ਹੁੰਦੀ ਆ, ਉਹ ਇੱਕ ਭਾਸ਼ਾ ਦੇ ਸਪੈਸੀਫਿਕ ਹੀ ਹੁੰਦੀ ਆ। ਸੋ ਉਹ ਜਿਹੜੇ ਸਿਆਣਪ ਆ ਕਿਸੇ ਭਾਸ਼ਾ ਦੀ, ਕਿਸੇ ਖਿੱਤੇ ਦੀ, ਕਿਸੇ ਮੂਲ ਦੀ, ਉਹਨੂੰ ਸਮਝਣ ਦੇ ਵਾਸਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੀ ਕੰਪਨੀਆਂ ਆ ਆਪਣੇ ਮਾਡਲ ਬਿਲਡ ਕਰਦੀ ਉਸ ਲੈਂਗੁਏਜਸ ਵਿੱਚ। ਤਾਂ ਹੀ ਤਾਂ ਰੀਜਨਲ ਲੈਂਗੁਏਜ ਦੇ ਜਿਹੜੇ ਸਪੈਸ਼ਲ ਮਾਡਲ ਹਰਵਿੰਦਰ ਉਹ ਤਿਆਰ ਕਰ ਰਹੇ, ਤਾਂ ਜੋ ਗੱਲਬਾਤ ਨੂੰ ਉਹਨਾਂ ਨੂੰ ਵੀ ਸਮਝਣ ਦੇ ਵਿੱਚ ਆਸਾਨੀ ਹੋਵੇ। ਪਿੱਛੇ ਕਹਿ ਕੀ ਰਹੇ ਆ, ਕਿਉਂਕਿ ਟਰਾਂਸਲਿਟਰੇਸ਼ਨ ਜਾਂ ਟਰਾਂਸਲੇਸ਼ਨ ਉਹ ਐਗਜ਼ੈਕਟਲੀ ਨਹੀਂ ਨਾ ਹੁੰਦੀ, ਉਹ ਵਰਡ ਟੂ ਵਰਡ ਉਹ ਸਮਝ ਹੀ ਨਹੀਂ ਆਉਂਦਾ ਵੀ ਅਸਲ ਦੇ ਵਿੱਚ ਕਿਹਾ ਕੀ ਜਾ ਰਿਹਾ ਤੇ ਹੋ ਕੀ ਰਿਹਾ ਹੈ। ਇੱਕ ਦੀ ਸਿੰਪਲ ਐਗਜ਼ਾਮਪਲ ਆ ਗੁਰਬਾਣੀ ਦੇ ਜਿਹੜੇ ਕਈ ਟੂਲਸ ਬਣੇ ਆ, ਬਹੁਤ ਸੋਹਣਾ ਆਪਾਂ ਉਹਨਾਂ ਦਾ ਐਪ ਉਪਰਾਲਾ ਵਾ, ਪਰ ਜਦੋਂ ਆਪਾਂ ਨੂੰ ਇੰਗਲਿਸ਼ ਟ੍ਰਾਂਸਲੇਸ਼ਨ ਦੇ ਵਿੱਚ ਸਮਝਦੇ ਆ, ਉਹਦਾ ਕੰਟੈਕਸਟ ਹੀ ਖਤਮ ਹੋ ਜਾਂਦਾ, ਉਹ ਗੱਲ ਸਮਝ ਨਹੀਂ ਆਉਂਦੀ ਹੈ ਨਾ। ਸੋ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਆਪਾਂ ਇਹ ਗੱਲ ਕਹਿ ਰਹੇ ਕਿ ਹਿਊਮਨ ਇੰਟੈਲੀਜੈਂਸ ਤੋਂ ਬਹੁਤ ਤਾਂ ਚਲੇ ਜਾਏਗੀ, ਉਹ ਕਿੱਦਾਂ ਤਾਂ ਜਾਏਗੀ, ਕਿਉਂਕਿ ਇੱਕ ਕੰਪਿਊਟਰ ਨੂੰ ਪਤਾ ਵਾ ਕਿ ਪੰਜਾਬੀ ਵਿੱਚ ਇਹਦਾ ਕੀ ਮਤਲਬ ਆ, ਮੈਂਡਰਿਨ 'ਚ ਇਹਦਾ ਕੀ ਮਤਲਬ ਆ, ਤੇ ਵਿਦ ਕੰਟੈਕਸਟ ਅੰਗਰੇਜ਼ੀ 'ਚ ਇਹਦਾ ਕੀ ਮਤਲਬ ਆ। ਆਮ ਬੰਦੇ ਲਈ 3-4 ਭਾਸ਼ਾਵਾਂ ਸਿੱਖਣੀਆਂ ਸੌਖਾ, ਹਰ ਇੱਕ ਬੰਦਾ ਨਹੀਂ ਸਿੱਖ ਸਕਦਾ, ਹੈ ਨਾ। ਪਰ ਉਹ ਇਸ ਲਈ ਇਹੀ ਚੀਜ਼ ਹੈ ਜਿਹੜੀ ਇੰਟੈਲੀਜੈਂਸ ਆ ਮਸ਼ੀਨ ਦੇ ਕੋਲ ਹਿਊਮਨ ਦੇ ਨਾਲੋਂ ਜ਼ਿਆਦਾ ਹੋਏਗੀ। ਬਿਲਕੁਲ ਜੀ। ਤੇ ਹਰਵਿੰਦਰ, ਅੱਗੇ ਜਿਹੜੀ ਆਪਾਂ ਚੈਟ GPT ਦੇ ਨਾਲ ਹੀ ਸੰਬੰਧਿਤ ਗੱਲ ਕਰਦੇ ਹਾਂ, ਕਾਪੀਰਾਈਟਡ ਮਟੀਰੀਅਲ ਨੂੰ ਲੈ ਕੇ ਇਹਨਾਂ ਦੇ ਉੱਤੇ ਕੇਸ ਹੋਇਆ ਸੀਗਾ। ਸੋ ਹੁਣ ਇੱਥੇ ਕਈ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਰਹੀਆਂ, ਇੱਕ ਤਾਂ ਇਹ ਓਪਨ AI ਦੀ, ਜਿੱਦਾਂ ਤੁਸੀਂ ਗੱਲ ਦੱਸਿਆ ਵੀ ਇਹ ਤਾਂ ਹੈ ਤਾਂ ਓਪਨ, ਇਸ ਦੇ ਅੰਡਰ ਕਰਦੇ ਆ। ਬਹੁਤ ਸਾਰੇ ਨਿਊਜ਼ ਵਾਲੇ ਜਾਂ ਇੱਥੋਂ ਤੱਕ ਕਿ ਕਈ ਰਿਸਰਚ ਵਾਲੇ ਸਕਾਲਰਸ ਵੀ ਹੋਰ ਸਾਰੇ ਕਹਿੰਦੇ ਯਾਰ ਸਾਡਾ ਡਾਟਾ ਤੁਸੀਂ ਬਗੈਰ ਪੁੱਛੇ ਤੁਸੀਂ ਜਿਹੜਾ ਉਹ ਚੱਕ ਰਹੇ ਆ, ਕਾਪੀਰਾਈਟਡ ਮਟੀਰੀਅਲ ਸੀਗਾ। ਸੋ ਉਹਦਾ ਲਾਸੂਟ ਵੀ ਹੋਇਆ ਇਵੈਂਚੁਅਲੀ, ਪਰ ਓਪਨ AI ਨੇ ਜਿਹੜਾ ਕੰਜ਼ਿਊਮਰ ਪ੍ਰਾਈਵੇਸੀ ਲਾਸੂਟ ਆ ਉਸ ਨੂੰ ਹਾਲ ਦੀ ਘੜੀ ਤਾਂ ਹਰਾ ਦਿੱਤਾ। ਹੁਣ ਇੱਕ ਚੀਜ਼ ਟ੍ਰੈਂਡ ਜਿਹੜਾ ਨਵਾਂ ਸਾਹਮਣੇ ਹਰਵਿੰਦਰ ਜਿਹੜਾ ਉਹ ਆ ਰਿਹਾ, ਕੁਛ ਕੰਪਨੀਆਂ ਤੇ ਓਪਨ AI ਦੇ ਨਾਲ ਹੁਣ ਮਿਲ ਕੇ ਚੱਲਣ ਲੱਗੀਆਂ ਵੀ ਚੱਲ ਐਟਲੀਸਟ ਜੇ ਪੈਸੇ ਬਣਦੇ ਪੈਸੇ ਬਣਾ ਲਈਏ, ਵੀ ਡਾਟਾ ਤਾਂ ਹੁਣ ਜਿਹੜਾ ਉਹ ਜਾ ਰਿਹਾ ਉਹ ਜਾਣਾ ਹੀ ਆ।
ਤੇ ਕਸ਼ ਜਿਹੜੇ ਆ ਉਹ ਅਜੇ ਵੀ ਲਾਸੂਟ ਵਾਲੇ ਪਾਸੇ ਨੂੰ ਤੁਰੇ ਆ। ਸੋ ਇਹ ਜਿਹੜਾ ਡਾਟਾ ਦਾ ਕਾਪੀਰਾਈਟਡ ਮਟੀਰੀਅਲ ਦਾ ਜਿਹੜਾ ਇਹ ਹੁਣ ਰੌਲਾ ਆ, ਪ੍ਰਾਈਵੇਸੀ ਦਾ ਜਿਹੜਾ ਇਸ ਦੇ ਵਿੱਚ ਇਹ ਰੌਲਾ ਆ ਓਪਨ ਏਆਈ ਦੇ ਨਾਲ, ਇਹ ਹੁਣ ਕਿੱਧਰ ਨੂੰ ਜਾ ਰਿਹਾ ਹੈ? ਵੈਸੇ ਤਾਂ ਰਾਜ ਕਹਿੰਦੇ ਬੜਾ ਇੱਕ ਅਹਿਮ ਚੀਜ਼ ਹੈ ਜਿਹਦੇ ਤੇ ਆਪਾਂ ਨੂੰ ਡੈਡੀਕੇਟਡ ਟਾਕ ਸ਼ੋ ਕਰਾਂਗੇ, ਪਰ ਮੈਂ ਮੋਟੇ ਤੌਰ ਤੇ ਇਹਦੇ 3 ਸਟੇਜਾਂ ਦੱਸ ਦੇਣਾ। ਤੇ ਪਹਿਲਾਂ ਆਪਾਂ ਗੱਲ ਕਰਦੇ ਬਣਤਰ ਦੀ, ਕਿਉਂਕਿ ਜਿੰਨਾ ਤੱਕ ਚੈਟ ਜੀਪੀਟੀ ਸਾਹਮਣੇ ਨਹੀਂ ਸੀ ਆਇਆ ਉਦੋਂ ਤੱਕ ਆਲਮੋਸਟ ਸਾਰੀ ਕੰਪਨੀ ਬੈਕਐਂਡ ਦੇ ਉੱਤੇ ਕੰਮ ਕਰ ਰਹੀਆਂ ਸੀ। ਪਰ ਜਿਹੜੀਆਂ ਪਹਿਲੀਆਂ ਕੰਪਨੀਆਂ ਨੇ ਕੰਮ ਕੀਤਾ ਇਹਦੇ ਉੱਪਰ, ਤੇ ਉਹਦੇ ਵਿੱਚ ਉਹਨਾਂ ਕੋਲ ਡੇਟਾ ਆਲਮੋਸਟ ਫ੍ਰੀ ਸੀ। ਉਹਨਾਂ ਸਕ੍ਰੇਪਰ ਲਾਏ ਇੰਟਰਨੈਟ ਦੇ ਉੱਤੇ, ਸਾਰਾ ਡੇਟਾ ਕਾਪੀ ਕੀਤਾ, ਉਹਦੇ ਆਪਣੇ ਮਾਡਲ ਨੂੰ ਟ੍ਰੇਨ ਕੀਤੇ ਤੇ ਬਾਹਰ ਆ ਗਏ। ਲਾਮਾ ਮਾਡਲ ਆ, ਜੀਪੀਟੀ ਮਾਡਲ ਆ, ਟਰਾਂਸਫਾਰਮਰ ਆ, ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਐਲਐਮਐਲ ਲਾਰਜ ਲੈਂਗੁਏਜ ਮਾਡਲ ਆਪਣੇ ਸਾਹਮਣੇ। ਪਰ ਉਹਦੇ 'ਚ ਹੁਣ ਸੋ ਇਹ ਬੈਨੀਫਿਟ ਰਿਹਾ ਜਿਹੜੀ ਪਹਿਲੀ ਕੰਪਨੀ। ਹੁਣ ਜਿਹੜੀਆਂ ਨਵੇਂ ਕੰਪਨੀਜ਼ ਐਲਐਲਐਮ ਜਿਹੜੇ ਬਣਾ ਰਹੀਆਂ, ਸੋ ਉਹਨਾਂ ਨੂੰ ਇਹ ਚੀਜ਼, ਕਿਉਂਕਿ ਉਹਦੇ ਵਿੱਚ ਜਿਹੜਾ ਡੇਟਾ ਵਾ ਉਹ ਤਾਂ ਯੂਜ਼ ਹੋਇਆ ਹੀ ਆ, ਹੈ ਨਾ, ਕਿਸੇ ਦਾ ਕ੍ਰੀਏਟ ਕੀਤਾ। ਐਕਚੁਅਲੀ ਇੰਟਰਨੈਟ ਉੱਤੇ ਵੀ ਭਾਵੇਂ ਡੇਟਾ ਪਿਆ, ਉਹ ਕਿਸੇ ਦਾ ਜਨਰੇਟ ਕੀਤਾ ਹੋਇਆ। ਹੁਣ ਜਿਹਨੇ ਐਫਰਟ ਡੇਟਾ ਜਨਰੇਟ ਕੀਤਾ ਤੇ ਉਹਦੇ ਤੋਂ ਤੁਸੀਂ ਆਪਣੀ ਟ੍ਰੇਨਿੰਗ ਜਿਹੜੇ ਆ ਉਹ ਕਰ ਲਏ, ਤਾਂ ਐਕਚੁਅਲ ਯੂਜ਼ਰ ਨੂੰ ਤਾਂ ਨੁਕਸਾਨ, ਆਪਣੇ ਕ੍ਰੀਏਟਰ ਨੂੰ ਤਾਂ ਨੁਕਸਾਨ ਹੋਇਆ ਹੀ ਆ ਨਾ, ਹੈ ਨਾ। ਸੋ ਉਹਦੇ ਵਿੱਚ ਜਿਹੜੇ ਤੁਸੀਂ ਆਪਾਂ ਗੱਲ ਕਰੀਏ ਕਿ ਜਿਹੜੇ ਪਹਿਲੀ ਗੱਲ, ਜਿਹੜੇ ਨਵੇਂ ਲੋਕ ਇਸ ਫੀਲਡ ਦੇ ਵਿੱਚ ਹੈਗੇ ਉਹਨਾਂ ਨੂੰ ਡਿਸਐਡਵਾਂਟੇਜ ਆ, ਕਿਉਂਕਿ ਉਹ ਡੇਟਾ ਯੂਜ਼ ਨਹੀਂ ਕਰ ਸਕਦੇ। ਦੂਸਰੀ ਗੱਲ ਇਹ ਆ ਕਿ ਸਾਰਿਆਂ ਨੂੰ ਪਤਾ ਵੀ ਇਹ ਡੇਟਾ ਜਿਹੜਾ ਕਿਸੇ ਦਾ ਕ੍ਰੀਏਟ ਕੀਤਾ ਹੋਇਆ, ਹੁਣ ਉਹਦੇ ਵਿੱਚ 2 ਤਰ੍ਹਾਂ ਦੇ ਬਿਜ਼ਨਸ ਮਾਡਲ ਬਣ ਰਹੇ ਹੈ ਨਾ। ਤੁਸੀਂ ਸੈਮ ਐਲਟਮੈਨ ਦੀ ਗੱਲ ਕਰਦਾ, ਮੈਂ ਵੀ ਉਹਦੀ ਹੀ ਐਗਜ਼ਾਮਪਲ ਲੈਣਾ ਕਿ ਉਹਨਾਂ ਨੇ ਨਾ ਇੱਕ ਇਹਦੇ ਵਿੱਚ ਫੀਚਰ ਇੰਟਰੋਡਿਊਸ ਕੀਤਾ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ, ਕਿਹਾ ਵੀ ਆਪਾਂ ਇੰਟਰੋਡਿਊਸ ਕਰਾਂਗੇ ਵੀ ਜਿਹੜੇ ਲੋਕ ਜਿਹੜਾ ਡੇਟਾ ਕਿੱਥੋਂ ਹੈ ਨਾ, ਉਹਦੀ ਜਿਹੜੀ ਟਰੈਕਿੰਗ ਆ ਉਹ ਆਪਾਂ ਸਿਸਟਮ ਦੇ ਵਿੱਚ ਇੰਟੀਗ੍ਰੇਟ ਕਰਾਂਗੇ। ਠੀਕ ਆ, ਤੇ ਇਹ ਤਾਂ ਹੋ ਗਈ ਜਿਹੜੇ ਕੰਟੈਂਟ ਦੇ ਯੂਜ਼ਰ ਆ ਉਹਨਾਂ ਦੇ ਹਿਸਾਬ ਦੇ ਨਾਲ। ਜਿਹੜੇ ਕ੍ਰੀਏਟਰ ਆ ਉਹਨਾਂ ਦੇ ਹਿਸਾਬ ਨਾਲ ਇੱਕ ਆਪਣਾ ਇਕੋਸਿਸਟਮ ਨਵਾਂ ਚੱਲ ਰਿਹਾ, ਉਹ ਹੈਗਾ ਕਿ ਸਟਾਰਟਅਪ ਮਾਡਲ, ਟੋਕਨਾਈਜੇਸ਼ਨ ਦਾ ਆਈਡੀਆ, ਜਿਹੜਾ ਕਿਸੇ ਟਾਈਮ ਦੇ ਉੱਤੇ ਬਲੌਕਚੇਨ ਟੈਕਨੋਲੋਜੀ ਦੇ ਵਿੱਚ ਵੀ ਸਕਸੈਸਫੁਲੀ ਯੂਜ਼ ਕੀਤਾ ਗਿਆ। ਐਨਐਫਟੀ ਦਾ ਆਪਾਂ ਦੇਖਿਆ ਸੀ ਨਾ, ਐਨਐਫਟੀ ਦੇ ਵਿੱਚ ਟੋਕਨਾਈਜ਼ ਕਰਕੇ। ਸੋ ਜਿਹੜਾ ਡੇਟਾ ਵਾ ਨੂੰ ਉਹਦੇ ਨਾਲ ਮੇਟਾ ਡੇਟਾ ਕਿਸੇ ਤਰੀਕੇ ਦੇ ਨਾਲ ਯੂਜ਼ ਕਰਕੇ, ਜਿਹੜਾ ਤੁਸੀਂ ਆਪਣਾ ਕੰਟੈਂਟ ਆਨਲਾਈਨ ਰੱਖਦੇ ਹੋ ਉਹਦੇ ਨਾਲ ਤੁਸੀਂ ਮੇਟਾ ਡੇਟਾ ਵੀ ਲਾ ਰਹੇ। ਜਦੋਂ ਬੇਸਿਕਲੀ ਕੀ ਆ ਉਹਦਾ ਆਈਡੀਆ, ਜਦੋਂ ਡੇਟਾ ਸਕ੍ਰੇਪ ਹੁੰਦਾ ਇੰਟਰਨੈਟ ਤੋਂ, ਨਾਲ ਮੇਟਾ ਡੇਟਾ ਵੀ ਚਲਾ ਗਿਆ। ਸੋ ਉਹਦੇ ਨਾਲ ਤੁਹਾਨੂੰ ਇਹ ਪਤਾ ਲੱਗ ਜਾਊਗਾ ਕਿ ਤੁਹਾਡਾ ਜਿਹੜਾ ਡੇਟਾ ਉਹ ਕਿੱਥੇ ਪਿਆ ਹੋਇਆ। ਸੋ ਇਹਦੇ ਨਾਲ ਹੈ ਨਾ, ਸੋ ਇਹ ਇੱਕ ਈਕੋਸਿਸਟਮ ਆਉਣ ਵਾਲੇ ਟਾਈਮ ਦੇ ਵਿੱਚ ਬਣ ਰਿਹਾ ਕਿ ਜੇ ਮੰਨ ਲਓ ਐਂਡ ਯੂਜ਼ਰ ਹੋਣਗੇ, ਮੰਨ ਲਓ ਮੈਂ ਚੈਟ ਜੀਪੀਟੀ ਤੋਂ ਕੋਈ ਇਨਫੋਰਮੇਸ਼ਨ ਲੈਣਾ, ਇੱਕ ਚੈਟ ਜੀਪੀਟੀ ਤੋਂ ਇਨਫੋਰਮੇਸ਼ਨ ਅੱਜ ਫ੍ਰੀ ਆਉਣ ਵਾਲੇ ਟਾਈਮ ਦੇ ਵਿੱਚ ਕਹੋਗੇ ਕਿ ਆਹ ਇਨਫੋਰਮੇਸ਼ਨ ਤੁਹਾਡੇ ਕੋਲ ਫ੍ਰੀ ਹੈ, ਜੇ ਤੁਸੀਂ ਸਪੈਸੀਫਿਕ ਇਨਫੋਰਮੇਸ਼ਨ ਲੈਣੀ ਹੈ, ਕਿਉਂਕਿ ਫਲਾਣੀ ਟਮਕਾਣੀ ਯੂਨੀਵਰਸਿਟੀ ਦਾ ਡੇਟਾ ਵਾ, ਆਪਾਂ ਨੂੰ ਉਹਨੂੰ ਕੰਪਨਸੇਟ ਕਰਨਾ ਪੈਣਾ, ਤੁਸੀਂ ਸਬਸਕ੍ਰਿਪਸ਼ਨ ਲਓ ਜਾਂ ਵਨ ਟਾਈਮ ਪੇ ਕਰੋ, ਜੋ ਵੀ ਹੋਗਾ। ਸੋ ਇਵੈਂਚੁਅਲੀ ਜਿਹੜਾ ਇਹ ਇਨਫਰਾਸਟ੍ਰਕਚਰ ਆ, ਜਿਹੜੀ ਪੇਮੈਂਟ ਜਿਹੜਾ ਮੈਥਡ, ਜਿੱਦਾਂ ਅੱਜ ਅਸੀਂ ਸੋਸ਼ਲ ਮੀਡੀਆ ਦੇ ਵਿਊਜ਼ ਤੋਂ ਪੈਸੇ ਕਮਾਉਂਦੇ ਆ, ਆਉਣ ਵਾਲੇ ਟਾਈਮ ਦੇ ਉੱਤੇ ਜਿਹੜੇ ਕੰਟੈਂਟ ਜਨਰੇਟਰ ਹੋਣਗੇ ਉਹਨਾਂ ਨੂੰ ਵੀ ਕੰਪਨਸੇਸ਼ਨ ਜਿਹੜੀ ਆ ਮਿਲੇਗੀ। ਪਰ ਆਪਾਂ ਵੀ ਆਰ ਟਾਕਿੰਗ ਅਬਾਊਟ 10-15 years from now. So definitely. So AI ਦੀ ਜੇ ਆਪਾਂ ਗੱਲ ਕਰੀਏ, ਸੈਮ ਐਲਟਮੈਨ ਨੇ ਇੰਡੀਆ ਬਾਰੇ ਇੱਕ ਬਿਆਨ ਜਿਹਾ ਦਿੱਤਾ ਸੀ ਵੀ ਉਹ ਆਪਣਾ ਚੈਟ ਜੀਪੀਟੀ ਕੰਪੀਟੀਟਰ ਨਹੀਂ ਬਣਾ ਸਕਦੇ। ਉਹ ਕਹਿੰਦੇ ਉਹਨਾਂ ਨੇ ਬਣਾ ਵੀ ਲਿਆ। ਹਾਂਜੀ, ਸੋ ਇਹ ਗੱਲ ਠੀਕ ਆ। ਸੈਮ ਐਲਟਮੈਨ ਨੇ ਕਿਹਾ ਸੀ ਵੀ ਇੰਡੀਆ ਚੈਟ ਜੀਪੀਟੀ ਕੰਪੀਟੀਟਰ ਨਹੀਂ ਬਣਾ ਸਕਦਾ। ਠੀਕ ਆ, ਤੇ ਜਿਹੜੇ ਇੰਡੀਆ ਦੇ ਵੇਖੋ ਟੈਕ ਦੇ ਵਿੱਚ, ਜਿਹੜੀ ਟੈਕ ਮਹਿੰਦਰਾ ਹੋ ਗਈ ਜਾਂ ਹੋਰ ਹੈ ਨਾ ਕੰਪਨੀਜ਼ ਹੋ ਗਈਆਂ, ਤੇ ਉਹਨਾਂ ਕੋਲ ਇਨਫੋਰਮੇਸ਼ਨ ਤਾਂ ਹੈਗੀ ਆ, ਉਹਨਾਂ ਕੋਲ ਟੈਕਨੋਲੋਜੀ ਵੀ ਹੈਗੀ ਆ, ਵਰਕਫੋਰਸ ਵੀ ਹੈਗੀ ਆ, ਤੇ ਉਹਨਾਂ ਨੇ ਚੈਲੰਜ ਲਿਆ ਸੈਮ ਐਲਟਮੈਨ ਤੇ ਉਹਨਾਂ ਆਪਣਾ ਲਾਰਜ ਲੈਂਗੁਏਜ ਮਾਡਲ ਸਿਰਫ $5 ਮਿਲੀਅਨ ਦੇ ਜਨਰੇਟ ਕਰਕੇ ਸਾਹਮਣੇ ਰੱਖਿਆ। ਜਿਹੜੇ ਸੀਪੀ ਗੁਰਨਾਨੀ ਆ, ਆਪਣੇ ਟੈਕ ਮਹਿੰਦਰਾ ਦੇ CEO ਆ, ਉਹਨਾਂ ਨੇ ਆਪਣੇ ਟੈਕਨੋਲੋਜੀ ਦੇ ਵਿੱਚ ਇਹ ਚੀਜ਼ ਸਾਹਮਣੇ ਲਈ। ਕਹਿੰਦੇ ਕਿ ਸੈਮ ਐਲਟਮੈਨ ਨੇ ਕਿਹਾ ਸੀ ਕਿ ਤੁਸੀਂ ਆਪਣਾ ਐਲਐਮਐਲ ਜਨਰੇਟ ਨਹੀਂ ਕਰ ਸਕਦੇ। ਮੈਂ ਆਪਣੇ ਚੀਫ ਇਨੋਵੇਟਿਵ ਅਫਸਰ ਦੇ ਨਾਲ ਗੱਲ ਕੀਤੀ, 6 ਘੰਟੇ ਬਾਅਦ ਉਹ ਸਾਨੂੰ ਕਹਿੰਦਾ ਕਿ ਮੇਰੇ ਕੋਲ ਪਲਾਨ ਹੈਗਾ, ਤੇ ਉਹ ਪਲਾਨ ਦੇ ਵਿੱਚ ਜਿਹੜੀ ਉਹਨਾਂ ਐਲਐਲਐਮ ਜਿਹੜਾ ਜਨਰੇਟ ਕੀਤਾ, ਉਹ 40 ਵੱਖਰੀਆਂ ਲੋਕਲ ਭਾਸ਼ਾਵਾਂ ਦੇ ਡਾਇਲੈਕਟਸ ਦੇ ਵਿੱਚ ਉਹ ਗੱਲਬਾਤ ਜਿਹੜੀ ਕਮਿਊਨੀਕੇਟ ਕਰ ਸਕਦਾ। ਤੇ ਆਪਾਂ ਇਹ ਕਹਿੰਦੇ ਹਾਂ ਕਿ ਅਸੀਂ $5 ਮਿਲੀਅਨ ਦੇ ਵਿੱਚ ਇਹ ਬਣਾ ਲਿਆ। ਫਿਰ ਜਦੋਂ ਗੱਲ ਸੈਮ ਐਲਟਮੈਨ ਨੂੰ ਪਤਾ ਲੱਗੀ ਤੇ ਉਹਨਾਂ ਕਿਹਾ ਵੀ ਨਹੀਂ ਇਦਾਂ ਤਾਂ ਨਹੀਂ ਆ, ਐਗਜ਼ੈਕਟਲੀ ਸੇਮ ਚੀਜ਼ ਤਾਂ ਨਹੀਂ ਕਿਹਾ, ਮੈਨੂੰ ਟਵਿਸਟ ਇਹ ਨਹੀਂ ਸੀ ਕਿਹਾ। ਤੇ ਪਰ ਕਹਿੰਦਾ ਮਤਲਬ ਇਹ ਕਿ ਮੋਟੀ ਗੱਲ ਇਹਦੇ ਜਿਸਟ ਇਹ ਹੈ, ਜਦੋਂ ਉਹਨਾਂ ਆਪਣੀ ਗੱਲ ਨੂੰ ਥੋੜਾ ਟਵਿਸਟ ਕਰਦੇ ਆ, ਉਹਦੇ ਪੀਰੀਅਡ ਆਫ ਟਾਈਮ ਕਲੈਰੀਫਾਈ ਕਰਦੇ ਆ, ਹੈ ਨਾ।
ਪਰ ਤੁਹਾਨੂੰ ਪਤਾ ਹੈ ਵੀ ਇੰਡੀਅਨ ਮੀਡੀਆ ਕਿਸ ਤਰ੍ਹਾਂ ਚੱਲਦਾ ਹੈ ਨਾ, ਹਾਈਪਰ ਜਿੰਕੋ ਨੈਸ਼ਨਲਿਜ਼ਮ ਉੱਥੇ ਚੱਲਦੀ ਆ ਵੀ ਕੋਈ ਡਿਡ ਦੈਟ, ਪਰ ਇਹ ਚੀਜ਼ ਤੇ ਕਹਿਣੀ ਪਊਗੀ। ਬਾਕੀ ਦੇ ਹੈ ਨਾ ਗੱਲਾਂ ਬਾਤਾਂ ਇੱਦਾਂ ਹੀ ਆ, ਪਰ ਕਹਿਣ ਦਾ ਮਤਲਬ ਵੀ ਉਹਨਾਂ ਚੈਲੰਜ ਲਿਆ ਕਿ ਉਹਨਾਂ ਆਪਣੀ ਡਾਰਕ ਲੈਂਗੁਏਜ ਦਾ ਉਹ ਜਨਰੇਟ ਕੀਤਾ। ਹੁਣ ਉਹ ਫ੍ਰੀ ਆ ਜਾਂ ਨਹੀਂ ਆ, ਮੈਨੂੰ ਮੌਕਾ ਨਹੀਂ ਮਿਲਿਆ ਉਹ ਦੇਖਣ ਦਾ। ਜਿਹੜੀ 40 ਭਾਸ਼ਾਵਾਂ ਹੈਗੀ ਉਹਨਾਂ 'ਚ ਪੰਜਾਬੀ ਹੈਗੀ ਹੈ ਕਿ ਨਹੀਂ, ਉਹ ਮੈਂ ਨਹੀਂ ਦੇਖਿਆ ਜੇ, ਪਰ ਆਉਣ ਵਾਲੇ ਟਾਈਮ ਦੇ ਵਿੱਚ ਉਹਨੂੰ ਮੈਂ ਜ਼ਰੂਰ ਦੇਖੂੰਗਾ ਮੇਰੇ ਟੂ ਡੂ ਲਿਸਟ ਵਿੱਚ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਰਿਸਕ ਆ, ਜਿੱਦਾਂ ਸੋਸ਼ਲ ਮੀਡੀਆ ਦੇ ਪਹਿਲੋਂ ਨਹੀਂ ਸੀ ਪਤਾ, ਹਾਂਜੀ ਇਦਾਂ ਦੇ ਹੀ ਰਹਿਣਗੇ? ਕੀ ਨਜ਼ਰ ਆ ਰਿਹਾ ਹੈ, ਕੀ ਗੱਲਾਂ, ਕੀ ਚਰਚਾਵਾਂ ਇਸ ਤੇ ਚੱਲਦੀਆਂ? ਹਾਂਜੀ, ਸੋ ਦੇਖੋ ਅੱਜ ਟਾਈਮ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਹਰ ਕੰਪਨੀ ਦੇ ਵਿੱਚ ਯੂਜ਼ ਕਰ ਰਹੇ। ਮੈਂ ਕੱਲ੍ਹ ਹੀ ਇੱਕ ਸਰਵੇ ਪੜ੍ਹਦਾ ਸੀ ਤੇ ਤਕਰੀਬਨ 84% ਜਿਹੜੀ ਕੰਪਨੀਜ਼ ਆ ਉਹ ਐਸ ਪਰ ਦੈਟ ਸਰਵੇ ਕਿਸੇ ਨਾ ਕਿਸੇ ਤਰੀਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਐਕਸਪਲੋਰ ਕਰ ਰਹੀ ਹੈ ਟੂ ਆਪਟੀਮਾਈਜ਼ ਦੇਅਰ ਆਪਰੇਸ਼ਨਸ। ਆਪਟੀਮਾਈਜ਼ ਦਾ ਮਤਲਬ ਹੈ ਵੀ ਡਿਵੈਲਪਮੈਂਟ ਦੀ ਕਾਸਟ ਘਟਾਉਣ ਦੇ ਲਈ, ਸੇਲਸ ਮਾਰਕੀਟਿੰਗ ਦੇ ਵਾਸਤੇ, ਟ੍ਰੇਨਿੰਗ ਦੇ ਵਾਸਤੇ, ਹੈ ਨਾ, ਆਪਣੇ ਐਕਸਪੈਂਸ ਘਟਾਉਣ ਦੇ ਵਾਸਤੇ, ਤੇ ਕਿਸੇ ਹੱਦ ਤੱਕ ਜੌਬ ਰਿਪਲੇਸਮੈਂਟ ਵਾਸਤੇ ਵੀ, ਜਿਹੜਾ ਕਿ ਉਹਨਾਂ 'ਚੋਂ ਸਿਰਫ 33% ਸੀ ਐਸ ਪਰ ਦੈਟ ਸਰਵੇ। ਤੇ ਪਰ ਰਾਜ ਕਿੰਨੀ ਗੱਲ ਦੇ ਵਿੱਚ ਠੀਕ ਆ ਕਿ ਜਿਹੜੇ ਸੋਸ਼ਲ ਮੀਡੀਆ ਦੇ ਰਿਸਕ ਆਪਾਂ ਉਹਦੇ ਪਰ ਇੱਕ ਗੱਲ ਕੀਤੀ ਹੈ ਨਾ ਕਿ ਤੁਹਾਡੇ ਜਿਹੜੇ ਡੇਟਾ ਵਾ ਬੜਾ ਟਾਈਮ ਲਾ ਕੇ, ਟਾਈਮ ਭੰਨ ਕੇ, ਸਮਾਂ ਭੰਨ ਕੇ ਤੁਸੀਂ ਕੋਈ ਚੀਜ਼ ਜਨਰੇਟ ਕਰਦੇ ਹੋ ਤੇ ਕੋਈ ਚੀਜ਼ ਆ ਜਾਂਦੀ ਆ ਤੁਹਾਡੇ, ਉਹ ਜਿਹੜਾ ਕੰਟੈਂਟ ਆ ਉਹਦੀ ਯੂਜ਼ੇਬਿਲਿਟੀ ਨਹੀਂ ਰਹਿੰਦੀ। ਕਿ ਜੇ ਕੋਈ, ਮੈਂ ਇਹਦੇ 'ਚ ਐਗਜ਼ਾਮਪਲ ਲਾਉਂਗਾ, ਕੋਰਸੇਰਾ ਇੱਕ ਕਰਕੇ ਆਨਲਾਈਨ ਕੰਪਨੀ ਜਿਹੜੇ ਆਨਲਾਈਨ ਟ੍ਰੇਨਿੰਗ ਦਿੰਦੀ ਆ, ਉਹਨਾਂ ਕੋਲ ਕੋਰਸਿਸ ਹੁੰਦੇ ਆ। ਕੋਰਸੇਰਾ ਵਾ ਇੱਕ ਸੀ ਚੈੱਕ ਕਰਕੇ ਆ, ਹੈ। ਸੋ ਇਹ ਜਿਹੜੇ ਦੋਨੋਂ ਕੰਪਨੀਜ਼ ਹੈਗੀਆਂ, ਇਹਨਾਂ ਦੇ ਜਿਹੜੇ ਸਟਾਕਸ ਆ ਬਹੁਤ ਡਿੱਗੇ, ਹੈ ਨਾ, ਤਕਰੀਬਨ ਮੈਨੂੰ 70% ਤੋਂ ਜਿਹੜਾ ਉਹਦਾ ਸਟਾਕ ਆ ਉਹ ਡਿੱਗਾ। ਸੋ ਉਹਦਾ ਕੀ ਕਾਰਨ ਬਣਿਆ? ਸੋ ਉਹਦਾ ਕਾਰਨ ਇਹ ਬਣਿਆ ਵੀ ਜਿਹੜੇ ਲੋਕ ਆ ਚੈਟ ਜੀਪੀਟੀ ਵਰਤਦੇ ਆ, ਪਰ ਜੇ ਵੇਖਿਆ ਜਾਵੇ ਚੈਟ ਜੀਪੀਟੀ ਦਾ ਜਿਹੜਾ ਡੇਟਾ ਉਹ ਕਿੱਥੋਂ ਆਇਆ? ਚੈਟ ਜੀਪੀਟੀ ਦਾ ਡੇਟਾ ਜਦੋਂ ਤੁਸੀਂ ਕਿਹਾ ਸਕ੍ਰੈਪ ਹੋਇਆ ਇੰਟਰਨੈਟ ਤੋਂ ਉਹਨੇ ਜਨਰੇਟ ਕੀਤਾ, ਬਿਲਕੁਲ, ਹੈ ਨਾ। ਸੋ ਇਹ ਕੁਛ ਤਾਂ ਹੈਗੇ ਆ ਤੁਹਾਡੇ ਫਾਈਨੈਂਸ਼ੀਅਲ ਰਿਸਕ, ਤੁਹਾਡੇ ਕੰਮ ਦਾ ਮਿਹਨਤਾਨਾ ਉਹਨਾਂ ਨਹੀਂ ਮਿਲਦਾ ਆਉਣ ਵਾਲੇ ਟਾਈਮ ਦੇ ਵਿੱਚ। ਨੰਬਰ 2 ਦੇ ਉੱਤੇ ਇਹਦੇ ਰਿਸਕ ਇਸ ਤਰ੍ਹਾਂ ਦੇ ਵੀ ਰਾਜਕਰਨ ਹੋ ਸਕਦੇ ਆ ਕਿ ਜਿਹੜੇ ਦੇਖ ਹੀ ਰਹੇ ਆ ਕਿ ਜਿਹੜੀ ਵੈਲਥ ਅਕਮੂਲੇਸ਼ਨ, ਉਹ ਜਿਹੜੀ ਕੰਸੈਂਟਰੇਸ਼ਨ ਆ ਉਹ ਆਲਰੇਡੀ ਟਾਪ ਦੇ ਉੱਪਰ ਬਹੁਤ ਹੋ ਰਹੀ ਹੈ, ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਇਹਨੂੰ ਹੋਰ ਵਧਾਉਣਾ। ਠੀਕ ਹੈ। ਤੀਸਰੀ ਜਿਹੜੀ ਆਪਾਂ ਗੱਲ ਕਰਦੇ ਹੋ ਹੈਗੀ ਆ ਵਰਕ ਦੇ ਰਿਸਕ ਦੀ। ਆਪਾਂ ਉਹਦੇ ਬਾਰੇ ਜੌਬ ਰਿਪੋਰਟ ਦੀ ਗੱਲ ਕੀਤੀ ਆ, ਵਰਲਡ ਇਕਨੋਮਿਕ ਫੋਰਮ 2023 ਡੈਡੀਕੇਟਡ ਟਾਕ ਸ਼ੋ, ਹੈ ਨਾ, ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਕਰਕੇ ਕਿੰਨੇ ਮਿਲੀਅਨਸ ਆਫ ਜਿਹੜੀ ਜੌਬਸ ਆ ਘੱਟ ਜਨਰੇਟ ਹੁੰਦੀਆਂ। ਠੀਕ ਆ, ਇੰਟੈਲੀਜੈਂਸ ਕਰਕੇ ਵੀ ਜਨਰੇਟ ਹੁੰਦੀਆਂ, ਮਤਲਬ ਕਿੰਨੇ ਮਿਲੀਅਨ ਜੌਬਾਂ ਹਨ ਜਿਹਦੇ ਵਿੱਚ ਰੋਬੋਟਿਕਸ ਆ ਗਈ, ਆਟੋਮੇਸ਼ਨ ਆ ਗਈ, ਇੱਦਾਂ ਦੀ ਚੀਜ਼ਾਂ। ਠੀਕ ਆ। ਤੇ ਅਗਲੀ ਜਿਹੜੀ ਚੀਜ਼ ਆ ਉਹ ਹੈਗੀ ਆ ਆਪਣੀ ਸਿਕਿਉਰਿਟੀ ਰਿਸਕ, ਕੰਪਲਾਇੰਸ, ਆਪਣੇ ਨੇਸ਼ਨ ਸਟੇਟ ਦੀ ਸਿਕਿਉਰਿਟੀ ਦੀ ਗੱਲ ਕਰ ਸਕਦੇ ਤੇ ਪਰਸਨਲ ਸਿਕਿਉਰਿਟੀ ਦੀ ਗੱਲ ਕਰ ਸਕਦੇ, ਹੈ ਨਾ। ਇਹ ਚੀਜ਼ ਆ ਕਿ ਓਵਰ ਡਿਪੈਂਡੈਂਸੀ, ਕ੍ਰਿਟੀਕਲ ਥਿੰਕਿੰਗ ਜਿਹੜੀ ਸਾਡੀ ਆਪਣੀ ਹੈ ਨਾ, ਜਿਹੜੀ ਹਰ ਇੱਕ ਚੀਜ਼, ਮੈਂ ਇੱਕ ਐਗਜ਼ਾਮਪਲ ਲੈਣਾ ਇਹਦੇ 'ਚ, ਉਹ ਹੈ ਕੈਲਕੂਲੇਟਰ ਦੀ। ਜਦੋਂ ਕੈਲਕੂਲੇਟਰ ਹੈ ਕਿਸੇ ਨੂੰ ਪੜ੍ਹ ਯਾਦ ਕਰਨ ਦੀ ਲੋੜ, ਹੈ ਨਾ। ਸੋ ਜਿਹੜੀ ਓਵਰ ਰਿਲਾਇੰਸ ਹੋਏਗੀ ਆਰਟੀਫਿਸ਼ੀਅਲ ਇੰਟੈਲੀਜੈਂਸ, ਚੈਟ ਜੀਪੀਟੀ ਜਾਂ ਹੋਰ ਟੂਲ ਦੇ ਵਿੱਚ, ਸੋ ਉਹਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਹ ਨਹੀਂ ਪਤਾ ਲੱਗੂ ਕਿ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਨਹੀਂ, ਕਿਉਂਕਿ ਹਾਈਪਰ ਡਿਪੈਂਡ ਇਹਨਾਂ ਚੀਜ਼ਾਂ ਦੇ ਉੱਪਰ ਰਹੀ। ਤੇ ਉਹਦੇ ਨਾਲ ਅੱਜ ਵੀ ਕੋਈ ਗੱਲ ਕਰਦਾ, ਯਾਰ ਮੈਂ ਫਲਾਣੀ ਕੋਈ ਗੱਲ ਕੀਤੀ, ਹੈ ਨਾ, ਕੋਈ ਗੱਲ ਕਰਦਾ, ਹੈ ਨਾ, ਤੇ ਉਹ ਕਹਿੰਦਾ ਯਾਰ ਤੂੰ ਕਿੱਥੋਂ ਗੱਲ ਲਈ ਆ? ਮੈਂ ਗੂਗਲ ਕੀਤੀ ਸੀ। ਹੁਣ ਗੂਗਲ ਦਾ ਸੋਰਸ ਕੀ ਹੈ ਕੀ ਨਹੀਂ ਹੈ ਨਾ। ਸੋ ਉਹ ਜਿਹੜੀ ਕ੍ਰਿਟੀਕਲ ਥਿੰਕਿੰਗ ਉੱਤੇ ਵੀ ਇਹਦਾ ਅਸਰ ਪਊਗਾ। ਸੋ ਆਉਣ ਵਾਲੇ, ਜਿੱਦਾਂ ਤੁਸੀਂ ਗੱਲ ਕਹੀ ਕਿ ਸੋਸ਼ਲ ਮੀਡੀਆ ਵੀ ਇੰਨੀ ਤੇਜ਼ੀ ਦੇ ਨਾਲ ਆਇਆ ਵੀ ਜਿਹੜੇ ਰੈਗੂਲੇਟਰ ਉਹਦੇ ਕੋਲ ਕੰਟਰੋਲ ਹੀ ਨਹੀਂ ਹੋਇਆ। ਉਹਦਾ ਰਿਸਕ ਸਮਝਦੇ ਹੋਏ ਹੁਣ ਵਿਵੇਕ ਮੂਰਤੀ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਅਮਰੀਕਾ ਦੇ ਸਰਜਨ ਜਨਰਲ, ਉਹਨਾਂ ਕਿਹਾ ਕਿ ਇਹਦਾ ਇੱਕ ਬਹੁਤ ਮਾੜਾ ਪ੍ਰਭਾਵ ਪੈਂਦਾ ਗਰੋਇੰਗ ਚਿਲਡਰਨ ਦੇ ਉੱਪਰ, ਪਰ ਉਹ ਚੀਜ਼ ਸਮਝਦੇ ਸਾਨੂੰ 20 ਸਾਲ ਲੱਗ ਗਏ, ਹੈ ਨਾ। 20 ਸਾਲ ਇੱਕ ਜਨਰੇਸ਼ਨ ਪੂਰੀ ਉਸ ਪ੍ਰਭਾਵ ਦੇ ਥੱਲੇ ਵੱਡੀ। ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਸਭ ਤੋਂ ਵੀ ਫਾਸਟੈਸਟ ਟੈਕਨੋਲੋਜੀ ਹੈ, ਤੇ ਸਾਰੇ ਜਿਹੜੇ ਲੋਕ ਆ ਇਸ ਚੀਜ਼ ਬਾਰੇ ਸੋਚ ਰਹੇ ਆ, ਜਿਹੜੇ ਇਸ ਫੀਲਡ ਤੇ ਆ, ਕਿ ਜਿਹੜਾ ਇਹਦਾ ਰਿਸਕ ਹੋਏਗਾ ਉਹ ਕੀ ਆ, ਉਹ ਅਜੇ ਇਹ ਕੰਸਰਨਸ ਜ਼ਰੂਰ ਹੈ। ਜੀ, ਸਮਾਂ ਵੀ ਆਪਣਾ ਸਮਾਪਤੀ ਦੇ ਵੱਲ ਆ, ਤੇ ਜਾਂਦੇ ਜਾਂਦੇ ਹਰਵਿੰਦਰ ਜੀ ਆਪਾਂ ਇਹ ਗੱਲ ਕਰ ਲਈਏ, ਜੌਬਸ ਦਾ ਜਿਹੜਾ ਇੱਕ ਜਾਣ ਦਾ AI ਨੂੰ ਲੈ ਕੇ ਜਿਹੜਾ ਖਤਰਾ ਆ, ਉਸ ਨੂੰ ਲੈ ਕੇ
ਬਰਥ ਰੇਟ ਐਨਾਲਿਸਟ ਵਾਲੇ ਕਹਿੰਦੇ ਵੀ ਆਫਸੈਟ ਹੋ ਜਾਣਾ ਹੈ। ਇਹ ਜੀ ਕਹਿਣਾ ਕੀ ਚਾਹ ਰਹੇ ਆ? ਇਹ ਹੈ ਕੀ ਆ ਵੀ ਕੀ ਬਰਥ ਰੇਟ ਘਟ ਗਈ ਆ ਬਹੁਤ ਜ਼ਿਆਦਾ? ਇਹ ਵੀ ਉਹ ਤਾਂ ਲੋੜ ਨਹੀਂ ਪੈਣੀ ਇੰਨੀਆਂ ਜੌਬਸ ਦੀ? ਕੀ 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 ਹਾਂਜੀ ਚੱਲ ਰਿਹਾ ਹੈ ਇਸ ਦੇ ਵਿੱਚ? ਲੌਜਿਕ ਇਹ ਹੈ ਜੀ, ਜਿਹੜੇ ਵੱਡੇ ਪ੍ਰੋਫੈਸਰਸ ਹੈਗੇ ਆ, ਇੰਕਲੂਡਿੰਗ ਜਿੱਥੇ ਮੈਂ ਪੜ੍ਹਿਆ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ, ਉਹਨਾਂ ਦੇ ਪ੍ਰੋਫੈਸਰ ਵੀ ਇਸ ਚੀਜ਼ ਨੂੰ ਵੱਡੇ ਤੌਰ ਤੇ ਮੰਨਦੇ ਆ ਕਿ ਜਿਹੜੀ ਗਰੋਇੰਗ ਕੰਟਰੀ ਨਾ, ਜਿਹੜੀਆਂ ਡਿਵੈਲਪਡ ਨੇਸ਼ਨਸ ਆ, ਗਰੋਇੰਗ ਡਿਵੈਲਪਡ ਨੇਸ਼ਨਸ ਆ, ਜਿਨ੍ਹਾਂ ਵਿੱਚ ਤੁਸੀਂ ਅਮਰੀਕਾ ਲਾ ਲਓ, ਕੈਨੇਡਾ ਲਾ ਲਓ, ਹਨਾ, ਵੈਸਟਰਨ ਯੂਰਪੀਅਨ ਕੰਟਰੀਜ਼ ਆ ਗਈਆਂ, ਵੈਸਟ ਆ ਵੈਸਟਰਨ ਗਿਆ ਯੂਰਪ, ਸਾਰਾ। ਹਨਾ, ਤੇ ਆਸਟ੍ਰੇਲੀਆ ਲਾ ਲਓ, ਤੁਸੀਂ ਜਾਪਾਨ ਲਾ ਲਓ, ਹਨਾ, ਇੱਦਾਂ ਦੀਆਂ ਜਿਹੜੇ ਡਿਵੈਲਪਡ ਨੇਸ਼ਨਸ ਆ, ਉਹਨਾਂ ਦੇ ਵਿੱਚ ਇੱਕ ਚੀਜ਼ ਬੜੀ ਕਾਮਨ ਆ, ਉਹ ਇਹ ਆ ਕਿ ਉਹਨਾਂ ਦੇ ਬਰਥ ਰੇਟ ਜਿਹੜੇ ਆ ਬਹੁਤ ਹੀ ਦੁਨੀਆ ਭਰ ਦੇ ਵਿੱਚ ਮਿਡਲ ਈਸਟ, ਇਜ਼ਰਾਈਲ ਤੇ ਅਫਰੀਕਨ ਕੰਟਰੀਜ਼ ਨੂੰ ਛੱਡ ਕੇ ਜਿਹੜੇ ਬਰਥ ਰੇਟ ਹਰ ਜਗ੍ਹਾ ਹੀ ਘਟ ਰਹੇ ਆ। ਇੰਡੀਆ ਵੀ ਕਹਿੰਦੇ ਆ ਕਿ 2040 ਤੱਕ ਸ਼ਾਇਦ ਮੈਂ ਦੱਸਦਾ ਹਾਂ ਪੀਕ ਤੱਕ ਪਹੁੰਚ ਜਾਏਗਾ, ਉਸ ਤੋਂ ਬਾਅਦ ਇੰਡੀਆ ਦੇ ਵਿੱਚ ਵੀ ਡਿਕਲਾਈਨ। ਠੀਕ ਆ। ਸੋ ਉਸ ਬਰਥ ਰੇਟ ਤੇ ਡਿਕਲਾਈਨ ਤੇ ਹੋਣ ਦੇ ਕਰਕੇ ਜਿਹੜੀਆਂ ਜੌਬਸ ਆ ਉਹ ਇੰਨੀਆਂ, ਉਹਨਾਂ ਨੂੰ ਲੱਗਦਾ ਕਿ ਆਉਣ ਵਾਲੇ 25 30 40 ਸਾਲਾਂ ਬਾਅਦ ਸ਼ਾਇਦ ਇਹਨਾਂ ਦੇ ਜੌਬ ਇੰਨੇ ਬੰਦੇ ਹੋਣਗੇ ਜਿਨ੍ਹਾਂ ਨੂੰ ਜੌਬ ਚਾਹੀਦੀਆਂ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਇੱਥੇ ਆ ਕੇ ਜੌਬਸ ਦੀ ਨਾ ਸਿਰਫ ਭਰਪਾਈ ਕਰ ਰਹੀ ਆ, ਪਰ ਉੱਥੇ ਸਰਵਿਸਿਜ਼ ਵੀ ਪ੍ਰੋਵਾਈਡ ਕਰ ਰਹੀਆਂ, ਜਿੱਥੇ ਜਿੱਦਾਂ ਸਭ ਤੋਂ ਜਿਹੜੀ ਪ੍ਰਾਇਮਰੀ ਜਿਹੜੇ ਨੇਸ਼ਨਸ ਉਹਨਾਂ ਨੂੰ ਸਮੱਸਿਆ ਕੀ ਹੁੰਦੀ ਆ, ਖਾਸ ਤੌਰ ਤੇ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, ਯੂਐਸ ਵੀ ਕੁਛ ਹਾਲ ਤੱਕ ਉਹ ਇਹ ਆ ਕਿ ਜਿਹੜੇ ਓਲਡ ਏਜ ਵਿੱਚ ਬਜ਼ੁਰਗ ਹੋ ਜਾਂਦੇ, ਉਹਨਾਂ ਦੀ ਹੈਲਪ ਅਸਿਸਟੈਂਸ ਕਰਨ ਦੇ ਲਈ, ਉਹਨਾਂ ਨੂੰ ਪੈਸਾ ਪੇ ਕਰਨ ਦੇ ਲਈ, ਉਹਨਾਂ ਦੀ ਹੈਲਥ ਕੇਅਰ ਵਾਸਤੇ ਜਾਂ ਲੌਂਗ ਟਰਮ ਡਿਸੇਬਿਲਿਟੀ ਦੀ ਕੇਅਰ ਵਾਸਤੇ ਆਪਾਂ ਕੋਲ ਬੰਦੇ ਨਹੀਂ ਹੁੰਦੇ, ਹੈ ਨਾ। ਸੋ ਕਹਿੰਦੇ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਕਰਕੇ ਆਪਾਂ ਟੈਕਨੋਲੋਜੀ ਜਨਰੇਟ ਕਰਨੀ ਆ, ਉਹ ਉਸ ਕ੍ਰਿਟੀਕਲ ਏਰੀਆਜ਼ ਦੇ ਵਿੱਚ ਸਾਨੂੰ ਹੈਲਪ ਜਿਹਦੇ ਕਰਕੇ ਬੰਦਿਆਂ ਉੱਤੇ ਜਿਹੜੀ ਡਿਪੈਂਡੈਂਸ ਉਹ ਘਟੇ। ਸੋ ਜਿਹੜੇ ਲੋਕ ਆ ਇਸੀ ਜਿਹੜੇ ਇਸ ਫੀਲਡ ਦੇ ਵਿੱਚ ਸੋਚਦੇ ਕਿ ਜਿਹੜਾ ਬਰਥ ਰੇਟ ਦਾ ਜਿਹੜਾ ਡਿਵੈਲਪਡ ਨੇਸ਼ਨ ਦੇ ਵਿੱਚ ਡਿਕਲਾਈਨ ਹੋ ਰਿਹਾ ਵਾ, ਉਹ ਉੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਕੇ ਜਿਹੜੀਆਂ ਜੌਬਾਂ ਦੇ ਲਈ ਆਪਾਂ ਲੋਕ ਨਹੀਂ ਮਿਲਣਗੇ, ਆਰਟੀਫਿਸ਼ੀਅਲ ਇੰਟੈਲੀਜੈਂਸ ਆ ਕੇ ਉਹਨੂੰ ਆਫਸੈਟ ਕਰੇਗੀ। ਸੋ ਜਿੰਨਾ ਪ੍ਰਭਾਵ ਮੀਡੀਆ ਦੇ ਵਿੱਚ ਆਪਾਂ ਨੂੰ ਦਿਖਾਇਆ ਜਾ ਰਿਹਾ, ਉਹਨਾਂ ਦੇ ਅਨੁਸਾਰ ਅਗੇਨ ਮੈਂ ਇਹ ਮੰਨਦਾ ਨਹੀਂ ਮੰਨਦਾ, ਗੱਲ ਵੱਖਰੀ ਹੈ ਜਾਂ ਆਪਾਂ ਉੱਥੇ ਕੀ ਸੋਚਦੇ ਹਾਂ, ਪਰ ਇੱਕ ਸਕੂਲ ਆਫ ਥਾਟ ਇਹ ਮੰਨ ਰਿਹਾ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਜੌਬਾਂ ਉੱਤੇ ਪ੍ਰਭਾਵ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ, ਉਹ ਰੀਅਲ ਸੱਚਾਈ ਨਹੀਂ ਆ, ਕਿਉਂਕਿ ਦੁਨੀਆ ਦੀ ਪੋਪੂਲੇਸ਼ਨ ਜਿਹੜੀ ਆ ਉਹ ਘਟ ਰਹੀ ਆ। ਤੇ ਪਰ ਭਾਵੇਂ ਕਿ ਦੁਨੀਆ ਦੀ ਪੋਪੂਲੇਸ਼ਨ ਘਟ ਰਹੀ ਆ, ਨਵੇਂ ਬੱਚੇ ਘਟ ਰਹੇ ਆ, ਪਰ ਜਿਹੜੇ ਪੁਰਾਣੇ ਬੰਦੇ ਹੈਗੇ ਆ, ਓਵਰ ਦਾ ਪੀਰੀਅਡ ਆਫ ਟਾਈਮ ਜਿਹੜੀ ਲਾਈਫ ਐਕਸਪੈਕਟੈਂਸੀ ਉਹ ਬਹੁਤ ਵੱਧ ਗਈ ਆ। ਸੋ ਉੱਥੇ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਕੇ ਸਾਨੂੰ ਹੈਲਪ ਕਰੇਗੀ ਤੇ ਜਿਹੜਾ ਇਹ ਲੇਬਰ ਗੈਪ ਉਹਨੂੰ ਆਫਸੈਟ ਕਰੇਗੀ। ਜੀ ਜੀ, ਤੇ ਥੈਂਕ ਯੂ ਹਰਵਿੰਦਰ। ਸਮਾਂ ਆਪਣੇ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੋ ਗਿਆ, ਤੇ ਫਿਰ ਮਿਲਦੇ ਆਪਾਂ ਅਗਲੀ ਵਾਰ। ਸ਼ੁਕਰੀਆ, ਮਿਹਰਬਾਨੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।